ਜਦੋਂ ਵੀ ਦੁਨੀਆ ਦੇ ਵਿੱਚ ਕੋਈ ਨਵਾਂ ਵਿਚਾਰ, ਨਵਾਂ ਆਈਡੀਆ, ਨਵੀਂ ਤਬਦੀਲੀ ਆਉਂਦੀ ਹੈ, ਉਸ ਨੂੰ ਜਿਹੜੇ ਐਗਜ਼ਿਸਟਿੰਗ ਨੈਟਵਰਕ ਹੁੰਦੇ ਨੇ, ਐਗਜ਼ਿਸਟਿੰਗ ਸੈਟਅਪ ਹੁੰਦੇ ਨੇ, ਐਗਜ਼ਿਸਟਿੰਗ ਸਕੂਲ ਆਫ ਥਾਟ ਹੁੰਦੇ ਨੇ, ਉਹ ਵੱਡਾ ਚੈਲੰਜ ਸਮਝਦੇ ਨੇ। ਨਵਾਂ ਆਈਡੀਆ ਦੇਣ ਵਾਲੇ ਨੂੰ ਜਾਂ ਨਵੀਂ ਗੱਲ ਕਰਨ ਵਾਲੇ ਨੂੰ ਬਹੁਤ ਜ਼ਿਆਦਾ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ। ਸਿੱਖ ਧਰਮ ਅੱਜ ਵੀ ਦੁਨੀਆ ਦੇ ਜਿੱਥੇ ਚੇਂਜਿੰਗ ਵਰਲਡ ਸਾਇੰਸ ਦਾ ਬੋਲਬਾਲਾ ਹੈ, ਉਸ ਦੇ ਵਿੱਚ ਵੀ ਉਨਾ ਹੀ ਰੈਲੇਵੈਂਟ ਹੈ ਜਿੰਨਾ 5.5 ਸਦੀਆਂ ਪਹਿਲਾਂ ਸੀ। ਸਿੱਖੀ ਸਿਧਾਂਤ ਉਹ ਸਿਧਾਂਤ ਨੇ ਜਿਹੜੇ ਗੁਰੂ ਨਾਨਕ ਸਾਹਿਬ ਨੇ ਇਸ ਦੁਨੀਆ ਦੇ ਸਾਹਮਣੇ ਪ੍ਰਕਾਸ਼ਮਾਨ ਕੀਤੇ, ਜਿਹਦੇ 'ਚ ਕਿਸੇ ਲਈ ਨਫ਼ਰਤ ਲਈ ਨਹੀਂ ਹੈ, ਕਿਸੇ ਦਾ ਹੱਕ ਖੋਣਾ ਨਹੀਂ ਹੈ, ਹਰ ਇੱਕ ਨੂੰ ਆਪਣੀ ਗਲਵੱਕੜੀ 'ਚ ਲੈ ਕੇ, ਪਿਆਰ 'ਚ ਲੈ ਕੇ। ਔਰ ਇਹ ਈਵਨ ਜਦੋਂ ਤੁਸੀਂ ਜ਼ਬਰ ਜ਼ੁਲਮ ਵਾਲੀਆਂ ਹਕੂਮਤਾਂ ਦੇ ਸਾਹਮਣੇ ਖਲੋ ਕੇ ਉਹਨਾਂ ਨੂੰ ਚੈਲੰਜ ਕਰਨ ਦੀ ਹਿੰਮਤ ਰੱਖਦੇ ਹੋ, ਤੇ ਇਹ ਉਹੀ ਕਰ ਸਕਦਾ ਹੈ ਜਿਹੜਾ ਸੱਚ ਦੇ ਕਿਲ੍ਹੇ ਦੇ ਵਿੱਚ ਖੜਾ ਹੈ। ਪਹਿਲਾ ਜਿਹੜਾ ਫਰਮਾਨ ਅਕਾਲ ਤਖਤ ਦਾ ਗੁਰੂ ਹਰਗੋਬਿੰਦ ਸਾਹਿਬ ਸਿੱਖ ਸੰਗਤ ਦੇ ਨਾਂ ਜਾਰੀ ਕਰਦੇ ਨੇ, ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ, ਕਿ ਜਿਸ ਨੇ ਵੀ ਸਾਡੀ ਖੁਸ਼ੀ ਲੈਣੀ ਹੈ ਉਹ ਵਧੀਆ ਹਥਿਆਰ ਲੈ ਕੇ ਆਏ, ਵਧੀਆ ਘੋੜਾ ਭੇਟ ਕਰੇ, ਔਰ ਜਿਹੜੀ ਜਵਾਨੀ ਆਪਣੇ ਆਪ ਨੂੰ ਸੱਚ, ਹੱਕ, ਇਨਸਾਫ ਲਈ ਕੁਰਬਾਨ ਕਰਨ ਲਈ ਤਿਆਰ ਹੈ, ਉਹ ਸਾਡੇ ਜਿਹੜਾ ਪਹਿਲਾ 52 ਸਿੱਖਾਂ ਦਾ ਜਥਾ ਕਾਇਮ ਹੁੰਦਾ ਹੈ, ਜਿਸ ਨੂੰ ਅਸੀਂ ਸਿੱਖ ਆਰਮੀ ਦਾ ਪਹਿਲਾ ਨਿਊਕਲੀਅਸ ਆਰਮੀ ਕਹਿ ਸਕਦੇ ਹਾਂ, ਉਸ ਦੇ ਵਿੱਚ ਸ਼ਮੂਲੀਅਤ ਤੋਂ ਸ਼ੁਰੂ ਹੁੰਦਾ ਹੈ। 80,000 ਸਿੱਖਾਂ ਦੇ ਇਕੱਠ 'ਚੋਂ ਤਲਵਾਰ ਦੀ ਧਾਰ ਦੇ ਉੱਤੇ ਜਿਹੜਾ ਫਿਰ ਖਾਲਸਾ ਪ੍ਰਗਟ ਕੀਤਾ ਜਾਂਦਾ ਹੈ। ਜੇ 10ਵੇਂ ਪਾਤਸ਼ਾਹ ਨੇ ਤਲਵਾਰ ਦੀ ਧਾਰ 'ਤੇ ਸਿਰ ਦੀ ਮੰਗ ਕੀਤੀ, ਤੇ ਇਹ ਵੀ ਉਹੀ ਕ੍ਰਾਈਟੇਰੀਆ, ਉਹੀ ਪੈਮਾਨਾ ਸੀ ਕਿ ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ, ਕਿ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ ਤਾਂ ਸਿਰ ਨੂੰ ਤਲੀ 'ਤੇ ਰੱਖ ਲੈ ਤੇ ਮੇਰੀ ਗਲੀ ਵਿੱਚ ਆ ਜਾ। ਇਸ ਰਸਤੇ 'ਤੇ ਜਿਸ ਨੇ ਵੀ ਪੈਰ ਪਾਇਆ ਉਹਨੇ ਸਿਰ ਦੇ ਦਿੱਤਾ, ਪਿੱਠ ਨਹੀਂ ਦਿਖਾਈ ਹੈ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ, ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ, ਅੰਧੇਰ ਪਲੋਆ, ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ, ਨਾ ਧੀਰ ਧਰੋਆ, ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ, ਸਿੱਧ ਆਸਣ ਸਭ ਜਗਤ ਦੇ, ਨਾਨਕ ਆਦਮਤੇ ਜੇ ਕੋਆ, ਘਰ ਘਰ ਅੰਦਰ ਧਰਮਸਾਲ, ਹੋਵੇ ਕੀਰਤਨ ਸਦਾ ਵਸੋਆ, ਬਾਬੇ ਤਾਰੇ ਚਾਰ ਚੱਕ, 9 ਖੰਡ ਪ੍ਰਿਥਵੀ, ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਟ੍ਰੇਲੀਆ ਦੀਆਂ ਸਿੱਖ ਸੰਗਤਾਂ ਜਿਹੜੀਆਂ ਅੱਜ ਜਿੱਥੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਔਰ ਪਿਆਰ ਨਾਲ ਮਨਾ ਰਹੀਆਂ ਨੇ, ਉੱਥੇ ਨਵੰਬਰ 84 ਦੀ ਸਿੱਖ ਨਸਲਕੁਸ਼ੀ 38 ਵਰ੍ਹੇ ਪਹਿਲਾਂ ਇੱਕ ਉਹ ਘੱਲੂਘਾਰਾ ਹੈ ਜਿਸ ਦੀ ਯਾਦ ਨਾ ਕਦੇ ਭੁਲਾਈ ਜਾ ਸਕਦੀ ਹੈ, ਨਾ ਹੀ ਇਹ ਘੱਲੂਘਾਰਾ ਵਰਤਾਉਣ ਵਾਲਿਆਂ ਨੂੰ ਕਦੇ ਮੁਆਫ ਕੀਤਾ ਜਾ ਸਕਦਾ ਹੈ। ਉਸ ਘੱਲੂਘਾਰੇ ਨੂੰ ਵੀ ਯਾਦ ਕਰ ਰਹੀ ਹੈ। ਔਰ ਨਾਲ ਦੀ ਨਾਲ ਅਸੀਂ ਜਦੋਂ ਮੌਜੂਦਾ ਸਮੇਂ ਦੇ ਵਿੱਚ ਫਾਰਮਰ ਮੂਵਮੈਂਟ ਦੇ ਚੱਲਦੇ ਹਾਂ, ਸਿੱਖ ਕੌਮ ਦੀ ਸਾਂਝੀ ਤਾਕਤ ਦੇ ਸਾਹਮਣੇ ਭਾਰਤੀ ਹਕੂਮਤ ਨੂੰ 3 ਖੇਤੀ ਕਾਨੂੰਨ ਵਾਪਸ ਲੈਣ 'ਤੇ ਮਜਬੂਰ ਕਰਨਾ, ਇਸ ਦੀ ਪਹਿਲੀ ਵਰ੍ਹੇਗੰਢ ਵੀ ਜੁੜੀ ਹੋਈ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਹੀ ਨਰਿੰਦਰ ਮੋਦੀ ਨੇ ਇਹ 3 ਕਾਨੂੰਨ ਵਾਪਸ ਲਏ ਸੀ। ਸੋ ਇਹ ਵੀ ਇੱਕ ਜਿੱਤ ਦੀ ਯਾਦ ਵੀ ਹੈ। ਗੱਲ ਅਸੀਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਮਾਨ ਹੋਣ ਤੋਂ ਸ਼ੁਰੂ ਕਰਾਂਗੇ, ਕਿਉਂਕਿ ਅੱਜ ਲਗਭਗ 35 ਮਿਲੀਅਨ ਸਿੱਖ ਨੇਸ਼ਨ ਦੁਨੀਆ ਦੇ 150 ਤੋਂ ਜ਼ਿਆਦਾ ਮੁਲਕਾਂ 'ਚ ਸਾਡੀ ਕੌਮ ਵੱਸਦੀ ਹੈ। ਸਾਡੇ ਨਿਸ਼ਾਨ ਸਾਹਿਬ ਜਿੱਥੇ ਸੂਰਜ ਚੜ੍ਹਦਾ ਹੈ, ਤੁਹਾਡੇ ਇਸ ਗਵਾਂਢ ਨਿਊਜ਼ੀਲੈਂਡ ਦੇ ਵਿੱਚ, ਉੱਥੋਂ ਲੈ ਕੇ ਤੇ ਜਿੱਥੇ ਇਸ ਪਲੈਨਟ ਦੇ ਉੱਤੇ ਸੂਰਜ ਡੁੱਬਦਾ ਹੈ, ਵੈਨਕੂਵਰ, ਸੀਐਟਲ, ਕੈਨੇਡਾ ਦੇ ਵਿੱਚ, ਇੱਥੇ ਸਾਡੇ ਨਿਸ਼ਾਨ ਝੂਲਦੇ ਨੇ।
ਤੇ ਜੇ ਗੱਲ ਅਸੀਂ ਅੱਜ ਜਦੋਂ ਕਿ 554ਵਾਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਦੁਨੀਆ ਭਰ ਦੇ ਵਿੱਚ ਸਿੱਖ ਸੰਗਤਾਂ ਮਨਾ ਰਹੀਆਂ ਨੇ, ਇਸ ਵੱਲ ਨਜ਼ਰ ਮਾਰੀਏ ਤਾਂ ਫਿਰ ਇਸ ਗੱਲ ਦਾ ਸਾਨੂੰ ਧਿਆਨ ਰੱਖਣਾ ਹੋਏਗਾ ਕਿ ਜਦੋਂ ਵੀ ਦੁਨੀਆ ਦੇ ਵਿੱਚ ਕੋਈ ਨਵਾਂ ਵਿਚਾਰ, ਨਵਾਂ ਆਈਡੀਆ, ਨਵੀਂ ਤਬਦੀਲੀ ਆਉਂਦੀ ਹੈ, ਉਸ ਨੂੰ ਜਿਹੜੇ ਐਗਜ਼ਿਸਟਿੰਗ ਨੈਟਵਰਕ ਹੁੰਦੇ ਨੇ, ਐਗਜ਼ਿਸਟਿੰਗ ਸੈਟਅਪ ਹੁੰਦੇ ਨੇ, ਐਗਜ਼ਿਸਟਿੰਗ ਸਕੂਲ ਆਫ ਥਾਟ ਹੁੰਦੇ ਨੇ, ਉਹ ਵੱਡਾ ਚੈਲੰਜ ਸਮਝਦੇ ਨੇ। ਔਰ ਜਿਹੜੇ ਐਗਜ਼ਿਸਟਿੰਗ ਹੁੰਦੇ ਨੇ ਉਹਨਾਂ ਨੇ ਆਲਰੇਡੀ ਲੋਕਾਂ ਨੂੰ ਭਰਮ ਭੁਲੇਖੇ ਦੇ ਵਿੱਚ ਜਾਂ ਆਪਣੇ ਜਾਲ ਦੇ ਵਿੱਚ ਇਵੇਂ ਫਸਾਇਆ ਹੁੰਦਾ ਹੈ ਕਿ ਕੋਈ ਵੀ ਤਬਦੀਲੀ ਜਿਹੜੀ ਹੈ ਉਹ ਸਧਾਰਨ ਤੌਰ ਦੇ ਉੱਤੇ ਪ੍ਰਵਾਨਿਤ ਨਹੀਂ ਹੁੰਦੀ। ਨਵਾਂ ਆਈਡੀਆ ਦੇਣ ਵਾਲੇ ਨੂੰ ਜਾਂ ਨਵੀਂ ਗੱਲ ਕਰਨ ਵਾਲਿਆਂ ਨੂੰ ਬਹੁਤ ਜ਼ਿਆਦਾ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ। ਜਦੋਂ ਅਸੀਂ ਭਾਈ ਗੁਰਦਾਸ ਜੀ ਦਾ ਇਹ ਫਰਮਾਨ, ਜਿਸ ਦੇ ਨਾਲ ਮੈਂ ਅੱਜ ਸੰਗਤ ਨਾਲ ਸਾਂਝ ਦੇ ਵਿਚਾਰ ਨੂੰ ਸ਼ੁਰੂ ਕੀਤਾ, ਉਹ ਗੁਰੂ ਨਾਨਕ ਸਾਹਿਬ ਬਾਰੇ ਫਰਮਾਉਂਦੇ ਨੇ ਤੇ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਉਸ ਸੂਰਜਵਤ ਨੇ ਭਾਈ ਸਾਹਿਬ ਦੇ ਲਈ, ਜਿਵੇਂ ਸੂਰਜ ਚੜ੍ਹਦਿਆਂ ਜਿਵੇਂ ਚਾਰ ਚੁਫੇਰਿਓਂ ਹਨੇਰਾ ਦੌੜ ਜਾਂਦਾ ਹੈ, ਇਵੇਂ ਹੀ ਉਸ ਅਗਿਆਨ ਦੇ ਹਨੇਰੇ ਵਾਲੀ ਦੁਨੀਆ ਦੇ ਵਿੱਚ, ਔਰ ਜਦੋਂ ਅਸੀਂ ਗੁਰਬਾਣੀ ਦੇ ਵਿੱਚ ਥਾਂ ਥਾਂ ਉਹਨਾਂ ਉਦਾਹਰਨਾਂ ਨੂੰ ਦੇਖਦੇ ਹਾਂ ਕਿ ਬਣਿਆ ਕੀ ਹੋਇਆ ਸੀ ਸਿਸਟਮ, ਔਰ ਅੱਜ ਵੀ ਜਦੋਂ ਕਿ ਵਰ੍ਹਾ 2022 ਦੇ ਵਿੱਚ ਅਸੀਂ ਕੌਮ ਦੇ ਸਾਹਮਣੇ ਚੈਲੰਜਸ ਨੂੰ ਦੇਖਦੇ ਹਾਂ, ਕੁੱਲ ਇਨਸਾਨੀਅਤ ਦੇ ਸਾਹਮਣੇ ਚੈਲੰਜਸ ਨੂੰ ਦੇਖਦੇ ਹਾਂ, ਬਦਲ ਰਿਹਾ ਗਲੋਬਲ ਸਿਨੇਰੀਓ ਦੇਖਦੇ ਹਾਂ, ਤਾਂ ਫਿਰ ਸਾਡਾ ਧਿਆਨ ਲਗਭਗ 5.5 ਸਦੀਆਂ ਪਹਿਲਾਂ ਦੇ ਸਿਨੇਰੀਓ ਵੱਲ ਜਾਂਦਾ ਕਿ ਕਿਵੇਂ ਜਦੋਂ ਮਨੁੱਖਾਂ ਦੇ ਵਿੱਚ ਜਿਹੜੇ ਵੈਸਟਡ ਇੰਟਰਸਟ ਵਾਲੇ ਲੋਕ ਹੁੰਦੇ ਨੇ, ਜਾਂ ਧਰਮ ਦੇ ਠੇਕੇਦਾਰ ਹੁੰਦੇ ਨੇ, ਜਾਂ ਰਾਜ ਸ਼ਕਤੀ ਜਿਨ੍ਹਾਂ ਦੇ ਹੱਥ 'ਚ ਹੁੰਦੀ ਹੈ, ਉਹ ਭੰਬਲ ਭੂਸਾ ਪਾਉਣਾ ਚਾਹੁੰਦੇ ਨੇ। ਅਤੇ ਫਿਰ ਭਾਈ ਗੁਰਦਾਸ ਜੀ ਦਾ ਹੀ ਇਸ ਦੇ ਉੱਤੇ ਜਦੋਂ ਉਹ 4 ਵਰਣ 4 ਮਜ਼ਹਬਾਂ ਜੱਗ ਵਿੱਚ ਹਿੰਦੂ ਮੁਸਲਮਾਨੇ, ਖੁਦੀ ਬਖੀਲੀ ਤਕਬਰੀ, ਖਿੱਚੋ ਤਾਨ ਕਰੇਣ ਤਿੰਗਾਨੇ, ਗੰਗ ਬਨਾਰਸ ਹਿੰਦੂਆਂ, ਮੱਕਾ ਕਾਬਾ ਮੁਸਲਮਾਨੇ, ਸੁੰਨਤ ਮੁਸਲਮਾਨ ਦੀ, ਤਿਲਕ ਜੰਜੂ ਹਿੰਦੂ ਲੋਬਾਣੇ, ਬੇਦ ਕਤੇਬ ਭੁਲਾਏ ਕੇ ਮੋਏ ਲਾਲਚ, ਦੁਨੀ ਸੈਤਾਣੇ, ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੌਲਾਣੇ, ਸਿਰੋਂ ਨਾ ਮਿੱਟੇ ਆਵਣ ਜਾਣੇ। ਵਿਚਾਰ ਜੇ ਸੰਖੇਪ 'ਚ ਕਰਨੀ ਹੋਏ ਕਿ ਜਦੋਂ ਭੁਲੇਖਾ ਪਾਇਆ ਜਾਂਦਾ ਹੈ ਜਾਂ ਭੁਲੇਖੇ 'ਚ ਦੁਨੀਆ ਹੁੰਦੀ ਹੈ ਅਤੇ ਜਿਹੜਾ ਸੱਚ ਹੈ ਉਹ ਕੈਜੂਐਲਿਟੀ ਬਣ ਜਾਂਦਾ। ਵੇਦ ਔਰ ਕਤੇਬ ਦੋਨਾਂ ਦੇ ਹੀ ਪੈਰੋਕਾਰ, ਇੱਕ ਪਾਸੇ ਹਿੰਦੂ ਇੱਕ ਪਾਸੇ ਮੁਸਲਮਾਨ, ਉਹਨਾਂ ਨੇ ਇਸ ਨੂੰ ਫੋਕੀ ਡਿਬੇਟ ਦੇ ਲਈ ਰੱਖਿਆ ਹੋਇਆ ਸੀ। ਸੱਚ ਤੋਂ ਉਹ ਦੂਰ ਸਨ। ਔਰ ਇਹੀ ਫਰਮਾਨ ਜਦੋਂ ਗੁਰੂ ਨਾਨਕ ਸਾਹਿਬ ਬਗਦਾਦ ਦੇ ਵਿੱਚ ਹਾਜੀਆਂ ਦੇ ਨਾਲ ਉਹਨਾਂ ਦਾ ਡਾਇਲੋਗ ਹੁੰਦਾ ਅਤੇ ਅਸੀਂ ਵਾਕਿਫ ਹੈ ਜਦੋਂ ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਹੁਣ ਜ਼ਾਹਰ ਹੈ ਗੱਲ ਅਮਲਾਂ ਦੀ, ਔਰ ਅਮਲਾਂ ਤੋਂ ਦੂਰ ਫੋਕੇ ਰੌ ਰੀਤਾਂ ਦੇ ਥੱਲੇ, ਫੋਕੀ ਰਸਮਾਂ ਦੇ ਥੱਲੇ ਬਹਿਸ ਜਾਂ ਆਪਸੀ ਵੰਡ, ਇਸ ਨੂੰ ਹੀ ਭਾਈ ਸਾਹਿਬ ਨੇ ਫਰਮਾਇਆ ਕਿ ਸੱਚ ਕੈਜੂਐਲਿਟੀ ਬਣਿਆ, ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੌਲਾਣੇ। ਹਿੰਦੂ ਥਾਟ ਦੇ ਇੰਟਰਪ੍ਰੇਟਰ ਬ੍ਰਾਹਮਣ ਔਰ ਇਸਲਾਮਿਕ ਜੂਰਿਸਪ੍ਰੂਡੈਂਸ ਜਾਂ ਇਸਲਾਮਿਕ ਥਾਟ ਦੇ ਇੰਟਰਪ੍ਰੇਟਰ ਮੌਲਾਣੇ ਜਾਂ ਕਾਜ਼ੀ, ਇਹ ਸ਼ੈਤਾਨ ਬਣੇ ਹੋਏ ਨੇ ਅਤੇ ਸੱਚ ਕੈਜੂਐਲਿਟੀ ਹੈ। ਸੋ ਜ਼ਾਹਰ ਹੈ ਕਿ ਗੁਰੂ ਨਾਨਕ ਸਾਹਿਬ ਦਾ ਸਿਧਾਂਤ, ਉਹਨਾਂ ਦਾ ਸੁਨੇਹਾ ਉਦੋਂ ਵੀ ਯੂਨੀਵਰਸਲ ਸੀ, ਅੱਜ ਵੀ ਜਦੋਂ ਅਸੀਂ ਅੱਜ ਦੀ ਦੁਨੀਆ 'ਚ ਗੱਲ ਕਰਦੇ ਹਾਂ ਤਾਂ ਬਹੁਤ ਰੈਲੇਵੈਂਟ ਹੈ। ਇਹੀ ਕਾਰਨ ਹੈ ਕਿ ਜਦੋਂ ਅਰਨੋਲਡ ਟਾਇਨਬੀ ਐਨਸਾਈਕਲੋਪੀਡੀਆ ਆਫ ਵਰਲਡ ਰਿਲੀਜਨਸ ਦੇ ਵਿੱਚ ਸਿੱਖ ਸਕ੍ਰਿਪਚਰ ਦੀ ਗੱਲ ਕਰਦੇ ਨੇ ਔਰ ਭਵਿੱਖ ਦੀ ਮਨੁੱਖਤਾ ਦੀ ਲਈ ਜੇ ਕੋਈ ਉਹਨਾਂ ਨੂੰ ਨਜ਼ਰ ਆਉਂਦਾ ਕਿ ਕੋਈ ਹੋਪ ਹੋਏਗੀ ਤਾਂ ਇਹ ਸਕ੍ਰਿਪਚਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੋਏਗੀ। ਸੋ ਜ਼ਾਹਰ ਹੈ ਕਿ ਸਿੱਖ ਧਰਮ ਉਹਨਾਂ ਸੱਚ, ਹੱਕ, ਇਨਸਾਫ ਦੀਆਂ ਬੁਨਿਆਦਾਂ ਦੇ ਉੱਤੇ ਖੜ੍ਹਾ। ਭਾਈ ਰਾਏ ਸੱਤਾ ਅਤੇ ਬਲਵੰਡ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਜਦੋਂ ਉਹ ਇਹ ਯਾਦ ਦਹਾਨੀ ਕਰਵਾਉਂਦੇ ਨੇ ਕਿ ਕਿਉਂ ਗੁਰੂ ਨਾਨਕ ਸਾਹਿਬ ਦਾ ਥਾਟ, ਔਰ ਮੈਂ ਖਾਸ ਤੌਰ 'ਤੇ ਜਿਵੇਂ ਮੈਨੂੰ ਦੱਸਿਆ ਗਿਆ ਸੀ ਕਿ ਵੱਡੀ ਗਿਣਤੀ 'ਚ ਯੰਗਸਟਰਸ ਵੀ ਅੱਜ ਦੇ ਇਸ ਦੀਵਾਨ ਦੇ ਵਿੱਚ ਸ਼ਾਮਲ ਨੇ, ਅਤੇ ਸਾਨੂੰ ਇਸ ਗੱਲ ਦੇ ਉੱਤੇ ਫਖਰ ਹੋਣਾ ਚਾਹੀਦਾ ਹੈ ਕਿ ਅਸੀਂ ਸਿੱਖਾਂ ਦੇ ਘਰ ਪੈਦਾ ਹੋਏ। ਸਿੱਖ ਧਰਮ ਅੱਜ ਵੀ
ਦੁਨੀਆ ਦੇ ਜਿੱਥੇ ਚੇਂਜਿੰਗ ਵਰਲਡ ਸਾਇੰਸ ਦਾ ਬੋਲਬਾਲਾ ਹੈ, ਉਸ ਦੇ ਵਿੱਚ ਵੀ ਉਨਾ ਹੀ ਰੈਲੇਵੈਂਟ ਹੈ ਜਿੰਨਾ 5.5 ਸਦੀਆਂ ਪਹਿਲਾਂ ਸੀ। ਔਰ ਜਿਹੜੀਆਂ ਬੁਨਿਆਦੀ ਕਦਰਾਂ ਕੀਮਤਾਂ ਜਿਨ੍ਹਾਂ ਦੇ ਉੱਤੇ ਕਿਸੇ ਵੀ ਸੱਚੇ ਧਰਮ ਦੀ ਬੁਨਿਆਦ ਹੁੰਦੀ ਹੈ, ਇਸ ਪ੍ਰਥਾਏ ਰਾਏ ਬਲਵੰਡ ਤੇ ਸੱਤੇ ਦੀ ਵਾਰ ਜਦੋਂ ਅਸੀਂ ਪੜ੍ਹਦੇ ਹਾਂ ਕਿ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ, ਗੁਰੂ ਨਾਨਕ ਸਾਹਿਬ ਨੇ ਜਿਹੜੀ ਵਿਚਾਰਧਾਰਾ ਜਿਹੜਾ ਰਾਜ ਕਾਇਮ ਕੀਤਾ, ਅਬ ਚਲ ਨੀਮ ਧਰੀ ਗੁਰੂ ਨਾਨਕ ਨਿਤ ਨਿਤ ਚੜ੍ਹੇ ਸਵਾਈ, ਜਿਹੜਾ ਅਸੀਂ ਬਾਣੀ ਦੇ ਵਿੱਚ ਪੜ੍ਹਦੇ ਹਾਂ, ਉਸ ਦਾ ਕਿਲ੍ਹਾ ਸੱਚ ਦਾ, ਨਾਨਕ ਰਾਜ ਚਲਾਇਆ ਸੱਚ ਕੋਟ, ਸੱਚ ਦਾ ਕਿਲ੍ਹਾ। ਅਤੇ ਇਸ ਦੀ ਨੀਂਹ, ਇਸ ਦੀ ਬੁਨਿਆਦ, ਇਸ ਦੀ ਫਾਊਂਡੇਸ਼ਨ ਬਹੁਤ ਸਤਾਣੀ ਹੈ, ਬਹੁਤ ਪੁਖਤ ਹੈ। ਹੁਣ ਗੱਲ ਸੱਚ ਦੇ ਦੁਆਲੇ ਘੁੰਮਦੀ ਹੈ, ਰੱਬ ਵੀ ਅਲਟੀਮੇਟ ਟਰੂਥ ਹੈ। ਸੱਚ ਦੀ ਭਾਲ ਹਰ ਇਨਸਾਨ ਦੇ ਜ਼ਿਹਨ ਦੇ ਅੰਦਰ ਜਿਹੜਾ ਵੀ ਸੱਚ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਦਾ ਹੈ, ਪਹਿਲਾ ਸਵਾਲ ਮੈਂ ਕੌਣ ਹੈ, ਮੈਂ ਕਿੱਥੋਂ ਆਇਆ, ਜੀਵਨ ਦਾ ਮਕਸਦ ਕੀ ਹੈ, ਇਨਸਾਨੀ ਜੀਵਨ ਸਾਨੂੰ ਕਿਉਂ ਮਿਲਿਆ। ਇਹ ਵੀ ਅਸੀਂ ਜਾਣਦੇ ਹਾਂ ਕਿ ਭਾਈ ਜਿੰਨੀਆਂ ਫਾਰਮ ਆਫ ਲਾਈਫਸ ਨੇ, ਸਭ ਤੋਂ ਉੱਤਮ ਜਿਹੜੀ ਹੈ ਫਾਰਮ ਆਫ ਲਾਈਫ ਉਹ ਹਿਊਮਨ ਬੀਇੰਗ ਹੈ। ਪਰ ਕਿਵੇਂ ਇੱਕ ਵੱਡਾ ਤਬਕਾ ਉਦੋਂ ਵੀ ਔਰ ਅੱਜ ਵੀ ਅਸੀਂ ਕਿਵੇਂ ਆਪਣੇ ਜੀਵਨ ਨੂੰ ਬੇਕਾਰ ਗਵਾਉਂਦੇ ਹਾਂ। ਅਤੇ ਸਿੱਖੀ ਸਿਧਾਂਤ ਉਹ ਸਿਧਾਂਤ ਨੇ ਜਿਹੜੇ ਗੁਰੂ ਨਾਨਕ ਸਾਹਿਬ ਨੇ ਇਸ ਦੁਨੀਆ ਦੇ ਸਾਹਮਣੇ ਪ੍ਰਕਾਸ਼ਮਾਨ ਕੀਤੇ, ਜਿਹਦੇ 'ਚ ਕਿਸੇ ਲਈ ਨਫ਼ਰਤ ਲਈ ਨਹੀਂ ਹੈ, ਕਿਸੇ ਦਾ ਹੱਕ ਖੋਣਾ ਨਹੀਂ ਹੈ, ਹਰ ਇੱਕ ਨੂੰ ਆਪਣੀ ਗਲਵੱਕੜੀ 'ਚ ਲੈ ਕੇ, ਪਿਆਰ 'ਚ ਲੈ ਕੇ। ਔਰ ਇਹ ਈਵਨ ਜਦੋਂ ਤੁਸੀਂ ਜ਼ਬਰ ਜ਼ੁਲਮ ਵਾਲੀਆਂ ਹਕੂਮਤਾਂ ਦੇ ਸਾਹਮਣੇ ਖਲੋ ਕੇ ਉਹਨਾਂ ਨੂੰ ਚੈਲੰਜ ਕਰਨ ਦੀ ਹਿੰਮਤ ਰੱਖਦੇ ਹੋ, ਅਤੇ ਇਹ ਉਹੀ ਕਰ ਸਕਦਾ ਹੈ ਜਿਹੜਾ ਸੱਚ ਦੇ ਕਿਲ੍ਹੇ ਦੇ ਵਿੱਚ ਖੜ੍ਹਾ ਹੈ, ਜਿਹਦੇ ਜੀਵਨ ਦਾ ਆਧਾਰ ਸੱਚ ਹੈ। ਜੇ ਅਸੀਂ ਗੁਰੂ ਨਾਨਕ ਸਾਹਿਬ ਨੇ ਜਿਵੇਂ ਵੇਲੇ ਦੇ ਲੋਧੀ ਪਠਾਨ ਹਾਕਮ ਔਰ ਹਮਲਾਵਰ ਬਾਬਰ, ਉਹਨਾਂ ਨੂੰ ਚੈਲੰਜ ਕੀਤਾ, ਉਹਨਾਂ ਵਿਚਲਾ ਜ਼ਾਬਰਾਨਾ ਜ਼ਾਲਮਾਨਾ, ਜਦੋਂ ਅਸੀਂ ਇਹ ਗੁਰੂ ਨਾਨਕ ਸਾਹਿਬ ਦਾ ਫਰਮਾਨ ਦੇਖਦੇ, ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰੱਤ ਪਿੱਤ ਕੁੱਤਿਓ ਚੱਟ ਜਾਓ। ਮਜ਼ਹਬਾਂ ਦੀ ਦੁਨੀਆ 'ਚ ਇੰਨੀ ਸਟਰੋਂਗ ਸਟੇਟਮੈਂਟ ਵੇਲੇ ਦੇ ਹਾਕਮਾਂ ਬਾਰੇ ਸ਼ਾਇਦ ਹੀ ਕਿਸੇ ਹੋਰ ਰਹਿਬਰ ਨੇ ਦਿੱਤੀ ਹੋਏ। ਹੁਣ ਸਿਰਫ ਜੋ ਐਗਜ਼ਿਸਟ ਕਰਦਾ ਹੈ ਉਸ ਨੂੰ ਨੈਗੇਟ ਕਰਨਾ ਹੀ ਮਕਸਦ ਨਹੀਂ ਹੁੰਦਾ। ਇੱਕ ਆਪਣਾ ਮਾਡਲ, ਜਿਹੜਾ ਮਾਡਲ ਸੱਚ ਹੱਕ ਇਨਸਾਫ 'ਤੇ ਨਿਰਧਾਰਿਤ। ਔਰ ਜਦੋਂ ਭੱਟ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੀ ਗੱਲ ਕਰਦੇ ਨੇ ਅਤੇ ਫਿਰ ਉਹ ਯਾਦ ਦਹਾਨੀ ਕਰਵਾਉਂਦੇ ਨੇ ਕਿ ਗੁਰੂ ਨਾਨਕ ਸਾਹਿਬ ਉਹ ਨੇ ਰਾਜ ਜੋਗ ਜਿਨ ਮਾਣਿਓ, ਕਿ ਜਿਹੜੇ ਗੁਰੂ ਨਾਨਕ ਸਾਹਿਬ ਬਾਦਸ਼ਾਹਾਂ ਦੇ ਬਾਦਸ਼ਾਹ ਨੇ ਔਰ ਜੋਗੀਆਂ ਦੇ ਜੋਗੀ ਨੇ। ਜੋਗ ਇਹ ਕੋਈ ਜੋਗ ਮਤ ਪਤੰਜਲੀ ਦਾ ਨਹੀਂ ਹੈ। ਜੋਗ ਦਾ ਮਤਲਬ ਰੱਬ ਨਾਲ ਮਿਲਿਆ ਹੋਣਾ, ਜਿਸ ਨੂੰ ਪੰਜਾਬ ਦੀਆਂ ਲੋਕ ਬੋਲੀਆਂ ਨੇ ਜਦੋਂ ਇਹ ਕਿਹਾ ਕਿ ਬਾਬਾ ਨਾਨਕ ਸ਼ਾਹ ਫਕੀਰ, ਹਿੰਦੂ ਕਾ ਗੁਰੂ, ਮੁਸਲਮਾਨ ਕਾ ਪੀਰ। ਸੋ ਜ਼ਾਹਿਰ ਹੈ ਕਿ ਇਹ ਬਾਬਾ ਨਾਨਕ ਸ਼ਾਹ ਵੀ ਨੇ, ਬਾਦਸ਼ਾਹ ਦਾ ਸ਼ਾਰਟ ਸ਼ਾਹ ਹੈ, ਸੋਵਰਨ ਵੀ ਨੇ ਔਰ ਫਕੀਰ ਵੀ ਨੇ, ਰੱਬ ਨਾਲ ਜੁੜੇ ਹੋਏ ਵੀ ਨੇ। ਔਰ ਇਹੀ ਫਰਮਾਨ ਜਦੋਂ ਭਾਈ ਨੰਦ ਲਾਲ 10ਵੇਂ ਪਾਤਸ਼ਾਹ ਪ੍ਰਥਾਏ ਫਰਮਾਉਂਦੇ ਨੇ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ। ਹੁਣ ਇਹੀ ਰਾਜ ਜੋਗ ਜਦੋਂ ਅਸੀਂ, ਕਿਉਂਕਿ ਲਫ਼ਜ਼ ਵਕਤ ਦੇ ਨਾਲ ਤੁਸੀਂ ਜੇ ਅੱਜ ਤੋਂ 100 ਸਾਲ ਪੁਰਾਣੀ ਅੰਗਰੇਜ਼ੀ ਵੀ ਦੇਖੋਗੇ ਅਤੇ ਤੁਹਾਨੂੰ ਜਾਂ ਬਿਬਲੀਕਲ ਪੀਰੀਅਡ ਦੀ ਦੇਖੋਗੇ ਤਾਂ ਤੁਸੀਂ ਉਸ 'ਚ ਤਬਦੀਲੀ ਮਹਿਸੂਸ ਕਰਦੇ ਹੋ। ਲੇਕਿਨ ਉਹੀ ਕਾਨਸੈਪਟ, ਜਿਹੜਾ ਕਾਨਸੈਪਟ ਸੱਚ ਦੇ ਕਿਲ੍ਹੇ ਦਾ, ਰਾਜਯੋਗ ਦੀ ਗੱਲ, ਔਰ ਉਹੀ ਕਾਨਸੈਪਟ ਜਦੋਂ ਅਸੀਂ 6ਵੇਂ ਪਾਤਸ਼ਾਹ ਦੇ ਰੂਪ 'ਚ, ਮੀਰੀ ਪੀਰੀ ਦੇ ਕਾਨਸੈਪਟ ਦੇ ਰੂਪ 'ਚ ਦੇਖਦੇ ਹਾਂ। ਜਿਹੜੀ ਵਿਚਾਰਧਾਰਾ ਸਿੱਖੀ ਹੈ ਉਹ ਗਾਡੀ ਰਾਹ ਹੈ, ਉਸ ਨੂੰ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਇਹ ਉੱਤਮ ਪੰਥ ਹੈ, ਨਿਰਾਲਾ ਪੰਥ ਹੈ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ, ਇਹ ਨਿਰਾਲਾ ਪੰਥ ਹੈ। ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋਸ ਆਪਣਾ ਪੰਥ ਨਿਰਾਲਾ। ਹੁਣ ਗੁਰੂ ਨਾਨਕ ਸਾਹਿਬ 1469 'ਚ ਪ੍ਰਕਾਸ਼ਮਾਨ ਹੁੰਦੇ ਨੇ ਔਰ 1606 ਦੇ ਵਿੱਚ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ। ਇਹ ਇੱਕ ਕੋਰਸ ਆਫ ਹਿਸਟਰੀ ਜਿਹੜਾ ਜਦੋਂ ਅਸੀਂ ਦੇਖਦੇ ਹਾਂ ਕਿ ਉਹ ਕਿਵੇਂ ਬਦਲਦੇ ਨੇ। ਵਿਚਾਰਧਾਰਾ ਉਹੀ ਹੈ, ਉਹੀ ਰਾਜਯੋਗ ਦੇ ਉੱਤੇ ਸਿੱਖੀ ਦੀ ਇਮਾਰਤ ਖੜੀ ਹੈ, ਪਰ ਲਫ਼ਜ਼
ਮੀਰੀ ਔਰ ਪੀਰੀ, ਜਦੋਂ ਗੁਰੂ ਸਾਹਿਬ ਦੋ ਕਿਰਪਾਨਾਂ ਮੀਰੀ ਔਰ ਪੀਰੀ ਦੀਆਂ ਧਾਰਨ ਕਰਦੇ ਨੇ ਔਰ ਸਿੱਖ ਕੌਮ ਦੇ ਪਹਿਲੇ ਢਾਡੀ ਭਾਈ ਨੱਥਾ ਤੇ ਭਾਈ ਅਬਦੁੱਲਾ ਜਿਹੜੀ ਵਾਰ ਅਕਾਲ ਤਖਤ ਦੇ ਉੱਤੇ ਗਾਇਨ ਕਰਦੇ ਨੇ, ਗੁਰੂ ਹਰਗੋਬਿੰਦ ਸਾਹਿਬ ਦੇ ਗੁਰਗੱਦੀ ਤੇ ਸੁਭਾਇਮਾਨ ਹੋਣ ਵੇਲੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨਣ ਮੌਕੇ ਉਸ ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਹੁਣ ਅਜ਼ਮਤ ਤੇ ਰਾਜ ਕਿਵੇਂ, ਰਾਜ ਜ਼ਰੂਰੀ ਹੈ, ਪੋਲੀਟੀਕਲ ਪਾਵਰ ਜ਼ਰੂਰੀ ਹੈ, ਜਿਸ ਦੇ ਨਾਲ ਤੁਹਾਡੀ ਅਜ਼ਮਤ, ਤੁਹਾਡਾ ਆਨਰ, ਤੁਹਾਡੀ ਪੱਤ, ਤੁਹਾਡਾ ਪ੍ਰਾਈਡ, ਤੁਹਾਡੀ ਡਿਗਨਿਟੀ ਕਾਇਮ ਰਹਿੰਦੀ ਹੈ। ਔਰ ਇਹੀ ਗੱਲ ਗੁਰੂ ਨਾਨਕ ਸਾਹਿਬ ਨੇ ਦ੍ਰਿੜ ਕਰਵਾਈ ਸੀ, ਜੇ ਜੀਵੈ ਪੱਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ, ਕਿ ਜਿਹੜੇ ਇਨਸਾਨ, ਜਿਹੜੀਆਂ ਕੌਮਾਂ, ਜਿਹੜੇ ਕਬੀਲੇ, ਜਿਹੜੇ ਨੇਸ਼ਨ ਬੇਪਤ ਹੋ ਕੇ ਜਿਉਂਦੇ ਨੇ, ਡਿਸਆਨਰ ਹੋ ਕੇ ਵੀ ਉਹਨਾਂ ਨੂੰ ਲੱਗਦਾ ਨਹੀਂ ਕਿ ਵੀ ਉਹ ਡਿਸਆਨਰ ਹੋ ਰਹੇ ਨੇ, ਮਾਨੋ ਕਿ ਗੁਲਾਮੀ ਕਬੂਲਦੇ ਨੇ, ਗੁਰੂ ਸਾਹਿਬ ਕਹਿੰਦੇ ਨੇ ਕਿ ਉਹ ਹਲਾਲ ਖੋਰ ਨਹੀਂ ਨੇ, ਉਹ ਹਰਾਮ ਖੋਰ ਨੇ। ਹੁਣ ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ ਅਕਾਲ, ਔਰ ਪਹਿਲਾ ਜਿਹੜਾ ਫਰਮਾਨ ਅਕਾਲ ਤਖਤ ਦਾ ਗੁਰੂ ਹਰਗੋਬਿੰਦ ਸਾਹਿਬ ਸਿੱਖ ਸੰਗਤ ਦੇ ਨਾਂ ਜਾਰੀ ਕਰਦੇ ਨੇ, ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ, ਕਿ ਜਿਸ ਨੇ ਵੀ ਸਾਡੀ ਖੁਸ਼ੀ ਲੈਣੀ ਹੈ ਉਹ ਵਧੀਆ ਹਥਿਆਰ ਲੈ ਕੇ ਆਏ, ਵਧੀਆ ਘੋੜਾ ਭੇਟ ਕਰੇ, ਔਰ ਜਿਹੜੀ ਜਵਾਨੀ ਆਪਣੇ ਆਪ ਨੂੰ ਸੱਚ, ਹੱਕ, ਇਨਸਾਫ ਲਈ ਕੁਰਬਾਨ ਕਰਨ ਲਈ ਤਿਆਰ ਹੈ, ਉਹ ਸਾਡੇ ਜਿਹੜਾ ਪਹਿਲਾ 52 ਸਿੱਖਾਂ ਦਾ ਜਥਾ ਕਾਇਮ ਹੁੰਦਾ ਹੈ, ਜਿਹੜੀ ਜਿਸ ਨੂੰ ਅਸੀਂ ਸਿੱਖ ਆਰਮੀ ਦਾ ਪਹਿਲਾ ਨਿਊਕਲੀਅਸ ਆਰਮੀ ਕਹਿ ਸਕਦੇ ਹਾਂ, ਉਸ ਦੇ ਵਿੱਚ ਸ਼ਮੂਲੀਅਤ ਤੋਂ ਸ਼ੁਰੂ ਹੁੰਦਾ ਹੈ। ਫਿਰ ਅਸੀਂ 10ਵੇਂ ਪਾਤਸ਼ਾਹ ਤੱਕ ਜੇ 10 ਪਾਤਸ਼ਾਹੀਆਂ ਦਾ ਫਲਸਫਾ ਦੇਖੀਏ, ਜਿਨ੍ਹਾਂ ਸਿਧਾਂਤਾਂ ਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਸਿੱਖੀ ਦੀ ਬੁਨਿਆਦ ਰੱਖੀ, ਔਰ 10 ਪਾਤਸ਼ਾਹੀਆਂ ਨੇ ਉਸ ਮਹਿਲ ਨੂੰ ਤਿਆਰ ਕੀਤਾ। 1699 ਈਸਵੀ ਦੀ ਵਿਸਾਖੀ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁਕਾਮ ਤੋਂ 80,000 ਸਿੱਖਾਂ ਦੇ ਇਕੱਠ 'ਚੋਂ ਤਲਵਾਰ ਦੀ ਧਾਰ ਦੇ ਉੱਤੇ ਜਿਹੜਾ ਫਿਰ ਖਾਲਸਾ ਪ੍ਰਗਟ ਕੀਤਾ ਜਾਂਦਾ ਹੈ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਜਦੋਂ ਅਸੀਂ ਸਿਧਾਂਤ ਦੀ ਕੰਟੀਨਿਊਟੀ ਦੀ ਗੱਲ ਕਰਦੇ ਹਾਂ ਤੇ ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ, ਕਿ ਸਿਰਫ ਸਰੀਰ ਬਦਲੇ, ਉਹੀ ਜੋਤ ਦੀ ਕੰਟੀਨਿਊਟੀ ਹੈ। ਜੇ 10ਵੇਂ ਪਾਤਸ਼ਾਹ ਨੇ ਤਲਵਾਰ ਦੀ ਧਾਰ ਤੇ ਸਿਰ ਦੀ ਮੰਗ ਕੀਤੀ ਤੇ ਇਹ ਵੀ ਉਹੀ ਕ੍ਰਾਈਟੇਰੀਆ, ਉਹੀ ਪੈਮਾਨਾ ਸੀ ਜਿਹੜਾ ਗੁਰੂ ਨਾਨਕ ਸਾਹਿਬ ਨੇ, ਜਦੋਂ ਅਸੀਂ ਸ਼ਲੋਕ ਵਾਰਾਂ ਤੇ ਵਧੇਕ ਗੁਰੂ ਸਾਹਿਬ ਦਾ ਇਹ ਸ਼ਲੋਕ ਪੜ੍ਹਦੇ ਹਾਂ ਕਿ ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ, ਕਿ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ ਤਾਂ ਸਿਰ ਨੂੰ ਤਲੀ ਤੇ ਰੱਖ ਲੈ ਤੇ ਮੇਰੀ ਗਲੀ ਵਿੱਚ ਆ ਜਾ। ਇਸ ਰਸਤੇ ਤੇ ਜਿਸ ਨੇ ਵੀ ਪੈਰ ਪਾਇਆ ਉਹਨੇ ਸਿਰ ਦੇ ਦਿੱਤਾ, ਪਿੱਠ ਨਹੀਂ ਦਿਖਾਈ ਹੈ। ਔਰ ਅਸੀਂ ਦੇਖਦੇ ਹਾਂ ਕਿ ਕਿਵੇਂ ਉਸ ਤਲਵਾਰ ਦੀ ਧਾਰ ਦੀ ਪਰਖ 'ਚੋਂ 5 ਗੁਰੂ ਕੇ ਪਿਆਰੇ, ਭਾਈ ਦਿਆਲ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਜਿਹੜੇ ਖਾਲਸਾ ਪੰਥ ਪ੍ਰਗਟ ਹੋਣ ਦਾ ਔਰ ਪਿਆਰਾ ਲਫ਼ਜ਼ ਆਪਣੇ ਆਪ 'ਚ ਕਿ ਜਿਹੜੇ ਗੁਰੂ ਨੂੰ ਜਾਨ ਤੋਂ ਪਿਆਰੇ ਨੇ, ਔਰ ਇਕੱਲਾ ਇਹੀ ਨਹੀਂ ਕਿ ਇਹ ਕੋਈ ਇੱਕ ਸਿੰਬੋਲਿਕ ਸੀ, ਫਿਰ ਉਹਨਾਂ 5 ਦੇ ਅੱਗੇ ਹੀ ਗੁਰੂ ਸਾਹਿਬ ਜਿਹੜੇ ਨੇ ਆਪ ਯਾਚਨਾ ਕਰਦੇ ਨੇ ਅੰਮ੍ਰਿਤ ਦੀ ਦਾਤ ਦੀ। ਔਰ ਅੱਜ ਵੀ ਜਦੋਂ ਅਸੀਂ ਅਰਦਾਸ ਕਰਦੇ ਹਾਂ, ਗੁਰੂ ਸਾਹਿਬ ਦੇ 4 ਸਾਹਿਬਜ਼ਾਦਿਆਂ ਦਾ ਜ਼ਿਕਰ ਕਰਨ ਤੋਂ ਪਹਿਲਾਂ ਅਸੀਂ 5 ਪਿਆਰਿਆਂ, 4 ਸਾਹਿਬਜ਼ਾਦਿਆਂ, 40 ਮੁਕਤਿਆਂ, ਇਵੇਂ ਅਸੀਂ ਯਾਦ ਕਰਦੇ ਹਾਂ। ਇਤਿਹਾਸ ਖਾਲਸੇ ਦਾ 1699 ਈਸਵੀ ਦੀ ਵਿਸਾਖੀ ਨੂੰ ਥਾਟ ਉਹੀ ਗੁਰੂ ਨਾਨਕ ਸਾਹਿਬ ਦਾ ਰਾਜਯੋਗ ਮੀਰੀ ਪੀਰੀ ਹੁਣ ਸੰਤ ਸਿਪਾਹੀ ਦੇ ਰੂਪ ਦੇ ਵਿੱਚ ਖਾਲਸੇ ਦਾ ਜਲਾਲ ਦੁਨੀਆ ਦੇ ਵਿੱਚ ਪ੍ਰਗਟ ਹੁੰਦਾ ਹੈ। ਖਾਲਸੇ ਦੇ ਜ਼ਿੰਮੇ ਸਦੀਵ ਲਈ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਤੇ ਖਾਲਸੇ ਦੇ ਜ਼ਿੰਮੇ ਕੰਮ ਲਾਇਆ ਜਾਂਦਾ ਹੈ। ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਇਹਨਾਂ 3 ਸਦੀਆਂ ਦੇ ਵਿੱਚ, ਕਿਉਂਕਿ ਇਹ ਹਫਤਾ ਜਦੋਂ ਨਵੰਬਰ ਦਾ ਗੁਜ਼ਰਿਆ ਔਰ 38 ਵਰ੍ਹੇ ਹੋ ਗਏ ਨੇ ਸਾਡੇ ਮਨ ਦੀਆਂ ਯਾਦਾਂ ਦੇ ਵਿੱਚ। 38 ਵਰ੍ਹੇ ਪਹਿਲਾਂ ਦਿੱਲੀ ਤੋਂ ਲੈ ਕੇ ਤ੍ਰਿਵੇਂਦਰਮ ਤੱਕ ਭਾਰਤ ਦੇ ਵੱਡੇ ਸ਼ਹਿਰਾਂ, ਪਿੰਡਾਂ, ਕਸਬਿਆਂ,
ਗਲੀਆਂ ਚੁਰਾਹਾਂ ਹਰ ਥਾਂ ਦੇ ਉੱਤੇ ਜਿਵੇਂ ਸਿੱਖਾਂ ਦਾ ਖੂਨ ਡੋਲਿਆ ਗਿਆ, ਜਿਵੇਂ ਇੱਕ ਵਿਉਂਤਬੱਧ ਤਰੀਕੇ ਦੇ ਨਾਲ ਸਿੱਖ ਨਸਲਕੁਸ਼ੀ ਕੀਤੀ ਗਈ, 38 ਵਰ੍ਹੇ ਉਸ ਦੀ ਯਾਦ ਦੇ ਵੀ ਅਸੀਂ ਮਨਾ ਰਹੇ ਹਾਂ, ਉਹਨਾਂ ਨੂੰ ਵੀ ਯਾਦ ਕਰ ਰਹੇ ਹਾਂ, ਕਿਉਂਕਿ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਬੀਤੇ ਦਾ ਇਤਿਹਾਸ ਸਾਨੂੰ ਪਤਾ ਹੋਣਾ ਚਾਹੀਦਾ ਹੈ। ਪਰ ਅਸੀਂ ਜੇ ਬੀਤੇ ਤੋਂ ਕੁਛ ਸਿੱਖ ਕੇ ਮੌਜੂਦਾ ਦੌਰ ਦੇ ਵਿੱਚ ਕੌਮ ਦੇ ਸਾਹਮਣੇ ਕੀ ਚੈਲੰਜਸ ਨੇ, ਔਰ ਸਾਡੇ ਨੌਜਵਾਨ ਬੱਚੇ ਬੱਚੀਆਂ ਜਿਨ੍ਹਾਂ ਨੂੰ ਇਹ ਮੌਕਾ ਮਿਲਿਆ ਹੈ ਕਿ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਖਾਸ ਤੌਰ 'ਤੇ ਜਿਵੇਂ ਆਸਟ੍ਰੇਲੀਆ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਿੱਖ ਯੰਗਸਟਰ ਸਟੂਡੈਂਟਸ ਆਏ ਨੇ, ਪਾਪੂਲੇਸ਼ਨ ਵਧੀ ਹੈ, ਤੁਹਾਡਾ ਬੋਲਬਾਲ ਹੈ, ਪੰਜਾਬੀ ਜ਼ਬਾਨ ਹਰਮਨ ਪਿਆਰੀ ਜਿਹੜੀ ਹੈ ਉਹ ਉਸ ਨੂੰ ਬੋਲਣ ਵਾਲਿਆਂ ਦੀ ਗਿਣਤੀ ਵਧੀ ਹੈ। ਅਤੇ ਫਿਰ ਸਾਨੂੰ ਅਲਟੀਮੇਟਲੀ ਇਹ ਦੇਖਣਾ ਹੋਏਗਾ ਕਿ ਕੌਮਾਂ ਦੀ ਜ਼ਿੰਦਗੀ, ਜਿਹੜੀਆਂ ਵੀ ਕੌਮਾਂ ਫਖਰ ਦੇ ਨਾਲ ਸਿਰ ਚੁੱਕ ਕੇ ਜਿਉਂਦੀਆਂ ਨੇ, ਉਹਨਾਂ ਦਾ ਅਤੀਤ, ਉਹਨਾਂ ਦਾ ਭੂਤਕਾਲ, ਉਹਨਾਂ ਦਾ ਪਾਸਟ, ਉਹਨਾਂ ਦਾ ਮਾਜ਼ੀ ਜੇ ਫਖਰ ਨਾਲ ਭਰਿਆ ਹੋਇਆ ਸਿੱਖ ਕੌਮ ਦਾ, ਤਾਂ ਸਾਰਾ ਇਤਿਹਾਸ ਹੀ ਕੁਰਬਾਨੀਆਂ ਦਾ ਇਤਿਹਾਸ ਹੈ। ਔਰ ਅਸੀਂ ਇਹਨਾਂ ਲਗਭਗ 3 ਸਦੀਆਂ 'ਚ ਖਾਲਸਾ ਸਾਜਨਾ ਤੋਂ ਬਾਅਦ ਜੇ ਦੇਖੀਏ ਕਿ ਪਾਵਰਫੁਲ ਰਜੀਮਸ ਉਸ ਖਿੱਤੇ ਦੇ, ਉਹ ਮੁਗਲਿਆ ਸਾਮਰਾਜ ਹੋਏ, ਔਰੰਗਜ਼ੇਬ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ 1675 'ਚ ਹੁੰਦੀ ਹੈ, ਔਰ ਫਿਰ 1699 'ਚ ਖਾਲਸਾ ਪੰਥ ਦੀ ਸਾਜਨਾ ਤੋਂ ਬਾਅਦ ਇੱਕ ਪਾਸੇ 22 ਤਾਰ ਦੇ ਪਹਾੜੀ ਰਾਜੇ ਨੇ ਕੰਸਪੀਰੇਸੀ ਕਰਨ ਵਾਲੇ, ਮੁਗਲਿਆ ਸਾਮਰਾਜ ਹੈ, ਔਰੰਗਜ਼ੇਬ ਦੀ ਫੌਜ, ਅਤੇ 1704 ਤੋਂ ਫਿਰ 1708 'ਚ ਗੁਰੂ ਕਲਗੀਧਰ ਪਾਤਸ਼ਾਹ ਜੋਤੀ ਜੋਤ ਸਮਾਉਂਦੇ ਨੇ। ਉਹਨਾਂ 4 ਵਰ੍ਹਿਆਂ ਦੇ ਵਿੱਚ, ਔਰ ਖ਼ਾਸ ਤੌਰ 'ਤੇ ਜਦੋਂ ਹੁਣ ਦਸੰਬਰ ਦਾ ਮਹੀਨਾ ਆਏਗਾ, ਉਹ ਪੰਦਰਵਾੜਾ, ਜਦੋਂ ਅਸੀਂ ਉਹ ਅਨੰਦਪੁਰ ਸਾਹਿਬ ਦੇ ਕਿਲ੍ਹੇ ਦੀ ਘੇਰਾਬੰਦੀ, ਸਰਸਾ ਦਾ ਕੰਢਾ, ਚਮਕੌਰ ਦੀ ਗੜੀ, ਮਾਛੀਵਾੜੇ ਦਾ ਜੰਗਲ, ਅਤੇ ਫਿਰ ਦੀਨਾ ਕਾਂਗੜ, ਜਿੱਥੇ ਬੈਠ ਕੇ 10ਵੇਂ ਪਾਤਸ਼ਾਹ ਜ਼ਫਰਨਾਮਾ ਔਰੰਗਜ਼ੇਬ ਦੇ ਨਾਂ ਲਿਖਦੇ ਨੇ, ਜਿਹੜਾ ਫਤਿਹ ਦੀ ਚਿੱਠੀ ਹੈ, ਲੈਟਰ ਆਫ ਵਿਕਟਰੀ, ਜਿਸ 'ਚ ਗੁਰੂ ਸਾਹਿਬ ਨੂੰ ਯਾਦ ਦਹਾਨੀ ਕਰਵਾਉਂਦੇ ਨੇ, ਚੁੰਕਾਰ ਹਮਾ ਹੀਲ ਤੇ ਦਰਗੁਜ਼ਸਤ ਹਲਾਦਸਤ ਬੁਰਦਨ ਬਾ ਸ਼ਮਸ਼ੀਰ ਦਸਤ, ਕਿ ਜੇ ਇਨਸਾਫ ਲੈਣ ਲਈ ਹੋਰ ਸਾਰੇ ਦਰਵਾਜ਼ੇ ਬੰਦ ਹੋ ਜਾਣ ਤਾਂ ਫਿਰ ਸ਼ਮਸ਼ੀਰ ਨੂੰ ਹੱਥ 'ਚ ਲੈਣਾ ਇਹ ਰੱਬ ਦੇ ਬੰਦਿਆਂ ਦਾ ਕੰਮ ਹੁੰਦਾ ਹੈ। ਖਾਲਸੇ ਦੇ ਜਿੱਥੇ ਗਾਤਰੇ ਕਿਰਪਾਨ ਹੈ, ਇਹ ਕਿਰਪਾਨ ਯਾਦ ਦਹਾਨੀ ਕਰਵਾਉਂਦੀ ਹੈ, ਕਿਰਪਾ ਧਿਆਨ, ਜਿਵੇਂ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਫਰਮਾਇਆ ਕਰਦੇ ਸਨ ਕਿ ਕਿਰਪਾਨ 2 ਲਫ਼ਜ਼ਾਂ ਦਾ ਮੇਲ ਹੈ, ਕਿਰਪਾ ਧਿਆਨ। ਕਿਰਪਾ ਉਸ ਵਾਹਿਗੁਰੂ ਦੀ ਬਲੈਸਿੰਗ ਹੈ, ਬਖਸ਼ਿਸ਼ ਹੈ, ਰਹਿਮਤ ਹੈ, ਨਦਰ ਹੈ, ਜਿਹੜੀ ਅਸੀਂ 2 ਹੱਥ ਜੋੜ ਕੇ ਹਮੇਸ਼ਾ ਹੀ ਆਜ਼ਜ਼ੀ ਦੇ ਨਾਲ ਰੱਬ ਤੋਂ ਮੰਗਦੇ ਹਾਂ। ਔਰ ਜਦੋਂ ਆਨ ਲਫ਼ਜ਼ ਆਉਂਦਾ ਹੈ ਪੰਜਾਬੀ ਦਾ, ਆਨ ਅਣਖ ਹੈ, ਗੈਰਤ ਹੈ, ਸੈਲਫ ਡਿਗਨਿਟੀ ਹੈ, ਪ੍ਰਾਈਡ ਹੈ, ਸੈਲਫ ਰਿਸਪੈਕਟ ਹੈ, ਇਹ ਸਾਰੇ ਦਾ ਹੀ। ਅਤੇ ਇਹ ਇਸੇ ਲਈ ਸਾਡੇ ਗਾਤਰੇ ਪਾਈ ਹੋਈ ਹੈ ਕਿ ਅਸੀਂ ਜ਼ੁਲਮ ਨੂੰ ਸਹਿਣਾ ਨਹੀਂ। ਔਰ ਬਾਣੀ 'ਚ ਸਾਨੂੰ ਇਹ ਵੀ ਯਾਦ ਕਰਵਾਇਆ ਗਿਆ ਸੀ ਕਿ ਕਲਯੁਗ ਦੀ ਡੈਫੀਨੇਸ਼ਨ ਇਹ ਹੈ ਕਿ ਭਾਈ ਕਰੇ ਤੇ ਗਾਨਾ ਹੋਏ ਪਰਵਾਨਾ, ਕਿ ਇਹ ਕਲਯੁਗ ਤਾਂ ਵਾਪਰਦਾ ਹੈ ਕਿ ਇੱਕ ਧੱਕਾ ਕਰ ਰਿਹਾ ਹੈ ਅਤੇ ਦੂਸਰਾ ਉਹਨੂੰ ਕਬੂਲ ਕਰ ਰਿਹਾ। ਪਰ ਸਿੱਖ ਜਿਹੜਾ ਹੈ ਉਹ ਧੱਕੇ ਨੂੰ ਕਬੂਲਦਾ ਨਹੀਂ ਹੈ, ਸਿੱਖ ਧੱਕੇ ਦੇ ਖਿਲਾਫ ਖਲੋਂਦਾ ਹੈ, ਜੂਝਦਾ ਹੈ। ਅਸੀਂ ਮੁਗਲਿਆ ਸਾਮਰਾਜ ਦੇ ਨਾਲ ਟੱਕਰ ਲਈ 1 ਸਦੀ, ਔਰ ਅਸੀਂ ਘੱਲੂਘਾਰਿਆਂ ਦੇ ਇਤਿਹਾਸ ਦੇ ਵਾਰਸ ਹੈ, ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, ਪਰ ਅਸੀਂ ਦੇਖਦੇ ਹਾਂ ਕਿ ਸਾਡੀ ਸਿਰ ਦੇ ਉੱਤੇ ਗੁਰੂ ਦੀ ਰਹਿਮਤ ਪੰਥ 'ਤੇ ਹਮੇਸ਼ਾ ਰਹੀ। ਗੁਰੂ ਨੇ ਖਾਲਸਾ ਪੰਥ ਨੂੰ ਰਾਜ ਭਾਗ ਵੀ ਬਖਸ਼ਿਆ ਹੋਇਆ ਹੈ। 10ਵੇਂ ਪਾਤਸ਼ਾਹ ਦਾ ਫਰਮਾਨ ਹੈ, ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ। ਔਰ ਅਸੀਂ 1 ਸਦੀ ਲੜੇ, 1699 ਤੋਂ 1799 ਤੱਕ। ਇਸ ਦੌਰ 'ਚ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਥੱਲੇ ਪਹਿਲਾ ਸਿੱਖ ਰਾਜ 1710 'ਚ ਸਥਾਪਿਤ ਹੁੰਦਾ ਹੈ। ਫਿਰ ਨਵਾਬੀ ਦਾ ਦੌਰ ਬਰੀਫ ਰਹਿੰਦਾ ਹੈ, ਫਿਰ 12 ਮਿਸਲਾਂ ਦਾ ਦੌਰ ਹੈ, 2 ਘੱਲੂਘਾਰਿਆਂ ਦਾ ਸਫ਼ਰ ਹੈ। ਪਰ ਫਿਰ ਉਸ ਧਰਤੀ ਦੇ ਉੱਤੇ 1.5 ਲੱਖ ਮੁਰੱਬਾ ਮੀਲ, 1.5 ਲੱਖ ਸਕੁਅਰ ਮਾਈਲ ਟੈਰੀਟਰੀ ਦੇ ਉੱਤੇ ਖਾਲਸੇ ਦੇ ਝੰਡੇ ਝੂਲਦੇ ਨੇ। ਔਰ ਅੱਜ ਵੀ ਜਦੋਂ ਪਿਛਲੇ ਦਿਨਾਂ 'ਚ BBC ਨੇ ਜਿਹੜੇ ਆਈਡੀਅਲ ਰੂਲ ਨੇ, ਰਾਜ ਨੇ, ਉਹਨਾਂ ਬਾਰੇ ਹਿਸਟੋਰੀਅਨਸ ਦੀ ਰਾਏ ਮੰਗੀ, ਪੁੱਛੀ, ਔਰ ਉਹਨਾਂ ਦਾ ਹੀ ਕਨਕਲੂਜਨ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ, ਹਾਲਾਂਕਿ ਉਹ ਇੱਕ ਮੋਨਾਰਕੀ ਸੀ, ਉਸ ਦੇ ਵਿੱਚ ਉਹ ਸਾਰੇ ਟਰੇਟ ਨਹੀਂ ਸੀ ਜਿਹੜੇ ਅਸੀਂ ਭਵਿੱਖ ਦੇ ਸਿੱਖ ਰਾਜ ਦੇ ਵਿੱਚ
ਜਾਂ ਇਸ ਸੱਚ ਦੇ ਕਿਲੇ ਦੇ ਉੱਤੇ ਖੜੇ ਉਸ ਰਾਜ ਦੀ ਗੱਲ ਜਿਹੜੀ ਹੈ ਉਸ ਦੇ ਨਾਲ ਜੋੜ ਕੇ ਕਰਦੇ ਹਾਂ। ਪਰ ਫਿਰ ਵੀ ਉਸ ਦੌਰ ਦੇ ਵਿੱਚ ਉਸ ਖਿੱਤੇ ਦੇ ਲੋਕਾਂ ਨੇ ਪ੍ਰੋਸਪੈਰਿਟੀ, ਅਮਨ ਔਰ ਆਪਸੀ ਕੋਆਪਰੇਸ਼ਨ ਦੇ ਨਾਲ ਸਦਭਾਵਨਾ, ਕੋਐਗਜ਼ਿਸਟੈਂਸ, ਹਿੰਦੂ, ਮੁਸਲਮਾਨ, ਸਿੱਖ, ਈਸਾਈ, ਔਰ ਇਹ ਇਸ ਗੱਲ ਦਾ ਸਬੂਤ ਸੀ ਕਿ 50 ਦੇ ਕਰੀਬ ਯੂਰਪੀਅਨਸ, ਅਮਰੀਕਨ, ਜਿਨ੍ਹਾਂ 'ਚ ਰਸ਼ੀਅਨ, ਇਹ ਸਾਰੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਜਿਹੜੇ ਨੇ ਉਹ ਮੁਲਾਜ਼ਮਤ ਕਰਦੇ ਸਨ। ਇਹ ਇੱਕ ਵੱਖਰੀ ਕਹਾਣੀ ਹੈ ਕਿ 1849 ਦੇ ਵਿੱਚ ਕਿਵੇਂ ਸਿੱਖ ਰਾਜ ਧੋਖੇ ਦੇ ਨਾਲ ਅੰਗਰੇਜ਼ਾਂ ਦੇ ਪੇਟੇ ਪੈਂਦਾ ਅਤੇ ਫਿਰ ਸਾਡਾ 19ਵੀਂ ਸਦੀ ਦੇ ਦੂਸਰੇ ਅੱਧ 'ਚ ਗੁਲਾਮੀ ਦਾ ਦੌਰ ਸ਼ੁਰੂ ਹੁੰਦਾ ਹੈ। ਅੰਗਰੇਜ਼ਾਂ ਦੇ ਥੱਲੇ 98 ਸਾਲ ਅੰਗਰੇਜ਼ ਹਾਕਮ ਜਿਹੜੇ 7 ਸਮੁੰਦਰ ਪਾਰ ਤੋਂ ਆਏ ਉਹ ਉੱਥੇ ਬੈਠੇ ਰਹਿੰਦੇ ਨੇ। ਪਰ ਮੰਦੇ ਭਾਗਾਂ ਨੂੰ ਜਦੋਂ ਅੰਗਰੇਜ਼ ਸੈਕੰਡ ਵਰਲਡ ਵਾਰ ਤੋਂ ਬਾਅਦ ਨਿਕਲਣ ਦਾ ਫੈਸਲਾ ਕਰਦੇ ਨੇ, ਜਿਹੜਾ ਉਹਨਾਂ ਦਾ ਡੈਟ ਥੱਲੇ ਦੱਬੇ ਹੋਣਾ ਹੈ ਔਰ ਡਿਫਰੈਂਟ ਸਰਕਮਸਟਾਂਸਿਸ ਨੇ, ਉਸ ਵੇਲੇ ਦੀ ਸਿੱਖ ਲੀਡਰਸ਼ਿਪ ਸਮੇਂ ਦੀ ਹਾਣ ਦੀ ਨਹੀਂ ਹੁੰਦੀ। ਹਿੰਦੂ ਲੀਡਰਸ਼ਿਪ ਕਾਂਗਰਸ, ਗਾਂਧੀ, ਨਹਿਰੂ, ਪਟੇਲ ਦੇ ਥੱਲੇ ਜਿਵੇਂ ਉਹ ਆਪਣਾ ਮੁਲਕ ਹਾਸਲ ਕਰਦੇ ਨੇ, ਮੁਸਲਮਾਨ ਕੌਮ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੀ ਅਗਵਾਈ ਥੱਲੇ ਪਾਕਿਸਤਾਨ ਹਾਸਲ ਕਰਦੀ ਹੈ। ਪਰ ਸਾਡੀ ਸਿੱਖ ਲੀਡਰਸ਼ਿਪ ਬਿਨਾਂ ਕਿਸੇ ਸੋਲਿਡ ਐਸ਼ੋਰੈਂਸ ਦੇ ਔਰ ਸਾਰੀਆਂ ਆਪਸ਼ਨਸ, ਉਹ ਭਾਵੇਂ ਅਡਰੇ ਖਾਲਸਾ ਰਾਜ ਦੀਆਂ ਸੀ ਜਾਂ ਕਿਸੇ ਕਿਸਮ ਦੀ ਹੋਰ ਜਿਹੜੀ ਹੈ ਕਨਫੈਡਰੇਸ਼ਨ ਦੀਆਂ ਸੀ, ਉਹਨਾਂ ਸਾਰਿਆਂ ਨੂੰ ਛੱਡ ਕੇ ਅੰਨਾ ਜਿਹੜਾ ਯਕੀਨ ਕਰਕੇ ਕਾਂਗਰਸ ਦੇ ਨਾਲ ਆਪਣਾ ਆਪਾ ਜਿਹੜਾ ਇਹਨਾਂ ਦੇ ਸਾਹਮਣੇ ਸਰੈਂਡਰ ਕਰ ਦਿੰਦੇ ਨੇ। ਔਰ ਇਹਨਾਂ 75 ਸਾਲਾਂ 'ਚ, ਕਿਉਂਕਿ ਇਹ ਵਰ੍ਹਾ ਭਾਰਤ ਦੀ ਅਖੌਤੀ ਆਜ਼ਾਦੀ ਦਾ 75ਵਾਂ ਵਰ੍ਹਾ ਵੀ ਹੈ, ਔਰ ਸਾਡੀ ਹੋਣੀ ਜਿਹੜੀ ਕਿਵੇਂ ਜਿਹੜੀ ਹੈ ਇੱਕ ਦੁਖਾਂਤ 'ਚੋਂ, ਫਰੰਗੀ ਦੀ ਗੁਲਾਮੀ 'ਚੋਂ ਹਿੰਦੂਤਵੀ ਗੁਲਾਮੀ 'ਚ ਆਉਂਦੀ ਹੈ, ਇਸ ਬਾਰੇ ਤਾਂ ਉਹ ਉਰਦੂ ਦਾ ਕਪਲੇਟ ਜਿਹੜਾ ਮੈਂ ਅਕਸਰ ਦੁਹਰਾਉਂਦਾ कि वो वक्त भी देखा तारीख़ की घड़ियों ने, जब लम्हों ने ख़ता की सदियों ने सज़ा पाई। ਅਸੀਂ ਉਹ ਜਿਹੜੀ ਸਾਡੀ ਗਲਤੀ ਹੈ ਲੀਡਰਸ਼ਿਪ ਦੀ, ਉਸ ਦਾ ਖਮਿਆਜ਼ਾ ਭੁਗਤ ਰਹੇ ਹਾਂ। 10 ਅਕਤੂਬਰ 1947 ਨੂੰ ਸਿੱਖਾਂ ਨੂੰ ਜਰਾਇਮ ਪੇਸ਼ਾ ਕਬੀਲਾ ਐਲਾਨਣ ਵਾਲਾ ਇੱਕ ਸਰਕੂਲਰ, ਪੰਜਾਬ ਦੀ ਹਕੂਮਤ ਚੰਦੂ ਲਾਲ ਤ੍ਰਿਵੇਦੀ ਗਵਰਨਰ ਹੈ, ਦਿੱਲੀ ਦੇ ਵਿੱਚ ਪਟੇਲ ਹੋਮ ਮਿਨਿਸਟਰ ਹੈ, ਨਹਿਰੂ ਪ੍ਰਾਈਮ ਮਿਨਿਸਟਰ ਹੈ, ਔਰ ਉਸ ਸਰਕੂਲਰ ਦੇ ਜਿਹੜਾ ਕਿ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਸ ਨੂੰ ਭੇਜਿਆ ਗਿਆ, ਉਸ ਦੇ ਉੱਤੇ ਅਲਫਾਜ਼ ਸਨ ਕਿ ਸਿੱਖਸ ਆਰ ਏ ਕ੍ਰਿਮੀਨਲ ਟਰਾਈਬ ਐਂਡ ਏ ਮੈਨੇਸ ਟੂ ਦਾ ਲਾ ਅਬਾਈਡਿੰਗ ਹਿੰਦੂਜ਼। ਔਰ ਅੱਗੇ ਇਹ ਹਦਾਇਤਾਂ ਸੀ ਕਿ ਇਹਨਾਂ ਦੇ ਉੱਤੇ ਚੈੱਕ ਰੱਖਣ ਦੇ ਲਈ ਡਿਪਟੀ ਕਮਿਸ਼ਨਰਸ ਕੋਈ ਵੀ ਜਿਹੜਾ ਕਾਰਵਾਈਆਂ ਕਰ ਸਕਦੇ ਨੇ ਕਿ ਜਰਾਇਮ ਪੇਸ਼ਾ ਕਬੀਲਾ ਨੇ ਅਤੇ ਕਾਨੂੰਨ ਮੰਨਣ ਵਾਲੇ ਹਿੰਦੂਆਂ ਦੇ ਲਈ ਖਤਰਾ ਨੇ। ਅਸੀਂ ਜਦੋਂ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੀ ਗੱਲ ਕਰਦੇ ਹਾਂ ਤਾਂ ਫਿਰ ਇਹ ਸਮਝਣਾ ਹੋਏਗਾ ਕਿ 15 ਅਗਸਤ 1947 ਤੋਂ ਇੱਕਦਮ ਬਾਅਦ ਜਦੋਂ ਸਾਨੂੰ ਜਰਾਇਮ ਪੇਸ਼ਾ ਕਬੀਲਾ ਐਲਾਨਿਆ ਜਾਂਦਾ, ਦੋਵੇਂ ਹੀ ਜਿਨ੍ਹਾਂ ਪਿਲਰਸ ਦੇ ਉੱਤੇ ਸਿੱਖੀ ਖੜੀ ਹੈ, ਗੁਰੂ ਗ੍ਰੰਥ, ਗੁਰੂ ਪੰਥ, ਗੁਰੂ ਗ੍ਰੰਥ ਸਾਹਿਬ ਦੇ ਉੱਤੇ ਔਰ ਗੁਰੂ ਦੀ ਜਾਗਤ ਜੋਤ ਗੁਰਿਆਈ ਜਿਹੜੀ 10ਵੇਂ ਪਾਤਸ਼ਾਹ ਨੇ ਬਖਸ਼ ਕੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਦਾ ਫਰਮਾਨ ਕੀਤਾ। ਬਰਾਬਰ ਜਿਹੜੇ ਨੇ ਉਹ ਨਿਰੰਕਾਰੀ, ਰਾਧਾ ਸੁਆਮੀ, ਔਰ ਜਦੋਂ ਅਸੀਂ 84 ਤੋਂ ਬਾਅਦ ਦੇਖਦੇ ਹਾਂ ਫਿਰ ਆਸ਼ੂਤੋਸ਼, ਸੌਦਾ ਸਾਧ ਔਰ ਕਿੰਨੇ ਹੋਰ ਜਿਹੜੇ ਨੇ ਇਸ ਕਿਸਮ ਦੇ ਪਖੰਡੀ ਕਿਸਮ ਦੇ ਲੋਕ, ਇਹਨਾਂ ਨੂੰ ਸਰਕਾਰ ਖੜਾ ਕਰਦੀ ਹੈ ਕਿਉਂਕਿ ਉਹ ਪੰਥ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨਾ ਸਮਝਦੇ ਨੇ ਕਿ ਜਿੱਦਣ ਸਿੱਖ ਬਾਣੀ ਨਾਲੋਂ ਟੁੱਟ ਗਿਆ, ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟ ਗਿਆ, ਫਿਰ ਇਸ ਨੂੰ ਢਾਣਾ, ਇਸ ਨੂੰ ਹਰਾਣਾ ਕੋਈ ਮੁਸ਼ਕਲ ਨਹੀਂ ਹੈ। ਪਰ ਗੁਰੂ ਕੇ ਪਿਆਰਿਆਂ ਨੇ, ਸ਼ਹੀਦ ਭਾਈ ਫੌਜਾ ਸਿੰਘ, ਉਹਨਾਂ ਦੇ ਸਾਥੀ ਸਿੰਘਾਂ ਨੇ 13 ਅਪ੍ਰੈਲ 1978 ਨੂੰ ਚੈਲੰਜ ਕੀਤਾ ਇਹਨਾਂ ਨਕਲੀ ਨਿਰੰਕਾਰੀਆਂ ਨੂੰ, ਔਰ ਨਤੀਜੇ ਦੇ ਤੌਰ 'ਤੇ ਅਜੋਕੇ ਸਮੇਂ ਦੇ ਵਿੱਚ ਮੈਂ ਬਹੁਤ ਵਾਰ ਸਮਝਦਾ ਵੀ 13 ਅਪ੍ਰੈਲ 1978 ਇੱਕ ਨਵਾਂ ਜਿਹੜਾ ਦੌਰ ਦੀ ਸ਼ੁਰੂਆਤ ਸੀ। ਕੌਮ ਦੇ ਅੰਦਰ ਜਾਗ੍ਰਿਤੀ ਦਾ ਅਹਿਸਾਸ ਹੋਣਾ ਸ਼ੁਰੂ ਹੋਇਆ ਅਤੇ ਦੁਸ਼ਮਣ ਜਿਹਦੇ ਮਨ ਦੇ ਇਰਾਦੇ ਸਨ 47 ਦੇ ਵਿੱਚ ਹੀ, ਉਹ 13 ਅਪ੍ਰੈਲ 1978 ਤੋਂ ਬਾਅਦ ਫਿਰ ਜਿਹੜੇ ਹਾਲਾਤ ਜੂਨ 84 ਤੱਕ ਲੈ ਕੇ ਜਾਂਦੇ ਨੇ, ਕਿਵੇਂ ਉਹਨਾਂ ਨੇ ਸਿਚੁਏਸ਼ਨ ਕੰਟਰਾਈਵ ਕੀਤੀ, ਕਿਵੇਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ ਰੂਪ 'ਚ ਕੌਮ ਦੇ ਵਿੱਚ ਇੱਕ ਜਾਗ੍ਰਿਤੀ ਆਈ, ਔਰ ਦੁਸ਼ਮਣ ਨੇ ਫਿਰ ਜੂਨ ਦੇ ਪਹਿਲੇ ਹਫ਼ਤੇ ਟੋਟਲ ਵਾਰ
ਸਿੱਖਾਂ ਦੇ ਉੱਤੇ ਜਿਹੜੀ ਆ ਭਰਪਾ ਕੀਤੀ ਹੈ। ਨਤੀਜੇ ਦੇ ਤੌਰ 'ਤੇ 3 ਜੂਨ ਵਾਲੇ ਦਿਨ ਜਿਹੜਾ 38 ਵਰ੍ਹੇ ਪਹਿਲਾਂ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ, ਉਸ ਦਿਨ ਉਹਨਾਂ ਨੇ ਟੈਂਕਾਂ ਤੋਪਾਂ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ, ਹਰਿਮੰਦਰ ਸਾਹਿਬ ਅਤੇ 37 ਹੋਰ ਇਤਿਹਾਸਕ ਗੁਰਦੁਆਰਿਆਂ ਦੇ ਉੱਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ। ਤੁਸੀਂ ਉਸ ਸਾਰੇ ਘੱਲੂਘਾਰੇ 'ਚ ਕੀ ਤਬਾਹੀ ਕੀਤੀ, ਕਿਵੇਂ ਇਹ ਜਦੋਂ ਟੋਟਲ ਵਾਰ ਹੈ, ਕਿਵੇਂ ਉਹਨਾਂ ਨੇ ਸਾਡਾ ਇਤਿਹਾਸਕ ਖਜ਼ਾਨਾ, ਸਿੱਖ ਆਰਕਾਈਵ, ਸਿੱਖ ਰੈਫਰੈਂਸ ਲਾਇਬ੍ਰੇਰੀ, ਉਸ ਨੂੰ ਲੁੱਟਿਆ, ਫਿਰ ਸਾੜਿਆ। ਔਰ ਇਹ ਟੋਟਲ ਵਾਰ ਜਿਹੜੀ ਫਿਜ਼ੀਕਲ, ਹਿਸਟੋਰੀਕਲ, ਕਲਚਰਲ, ਸੋਸ਼ਲ, ਹਰ ਕਿਸਮ ਦਾ ਜੈਨੋਸਾਈਡ ਹੁੰਦਾ ਹੈ, ਇਹ ਇਹਨਾਂ 38 ਵਰ੍ਹਿਆਂ 'ਚ ਤੁਸੀਂ ਲਗਾਤਾਰਤਾ ਦੇ ਨਾਲ ਦੇਖ ਰਹੇ ਹੋ ਕਿ ਕਿਵੇਂ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ 'ਚ ਪਹਿਲਾਂ ਇਕੱਲਾ ਜੋ ਹਮਲਾ ਸੀ ਉਹਨੂੰ ਉਹਨਾਂ ਨੇ ਆਪਰੇਸ਼ਨ ਬਲੂ ਸਟਾਰ ਕਿਹਾ, ਫਿਰ ਆਪਰੇਸ਼ਨ ਵੁੱਡ ਰੋਜ਼ ਦੇ ਨਾਂ ਥੱਲੇ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਚੁਣ ਕੇ ਖਾਸ ਤੌਰ 'ਤੇ ਅੰਮ੍ਰਿਤਧਾਰੀਆਂ ਨੂੰ ਨਿਸ਼ਾਨਾ ਬਣਾਇਆ। ਔਰ ਇੱਕ ਅੰਦਾਜ਼ੇ ਮੁਤਾਬਕ ਫਿਰ 84 ਤੋਂ 94 ਤੱਕ ਪਹੁੰਚਦਿਆਂ 1.5 ਲੱਖ ਤੋਂ ਜ਼ਿਆਦਾ ਸਿੱਖ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਜਾਂ ਅਣਪਛਾਤੀਆਂ ਲਾਸ਼ਾਂ ਬਣਾ ਦਿੱਤਾ ਗਿਆ, ਝੂਠੇ ਪੁਲਿਸ ਮੁਕਾਬਲੇ ਬਣਾਏ ਗਏ ਔਰ ਪੰਜਾਬ ਦੇ ਸਿਵੇ ਇਹਨਾਂ ਸਾਰੇ ਵਰ੍ਹਿਆਂ 'ਚ ਬਲਦੇ ਰਹੇ। ਪੰਜਾਬ ਦੀ ਉਹ ਧਰਤੀ ਜਿਹੜੀ ਜ਼ਰਖੇਜ਼ੀ ਲਈ ਜਾਣੀ ਜਾਂਦੀ ਹੈ, ਜਿਹਦਾ ਨਾਂ ਹੀ 5 ਆਬ ਪਾਣੀ ਨੂੰ ਕਹਿੰਦੇ ਨੇ, ਜਿੱਥੇ ਹਰ ਕਿਸਮ ਦੀ ਫਸਲ ਹੁੰਦੀ ਹੈ। ਔਰ ਜਦੋਂ ਤੁਸੀਂ ਇਹ ਬੈਕਗਰਾਊਂਡ ਦੇ ਵਿੱਚ, ਕਿਉਂਕਿ ਇਹ ਇੱਕ ਥਾਟ ਜਿਹੜਾ ਦੁਨੀਆ ਦੇ ਵਿੱਚ ਇਸ ਨਸਲਕੁਸ਼ੀ ਵਾਲੇ ਨਵੰਬਰ ਮਹੀਨੇ ਦੇ ਵਿੱਚ ਕੁਝ ਸਿੱਖ ਨੌਜਵਾਨਾਂ ਵੱਲੋਂ ਦਿੱਤਾ ਗਿਆ ਕਿ ਅਸੀਂ ਕਦੇ ਵੀ ਨਸਲਕੁਸ਼ੀ ਨੂੰ ਭੁੱਲਣਾ ਨਹੀਂ ਹੈ, ਘੱਲੂਘਾਰਿਆਂ ਨੂੰ ਭੁੱਲਣਾ ਨਹੀਂ ਹੈ। ਅਤੇ ਸਰੋਂ ਦਾ ਫੁੱਲ, ਕਿਉਂਕਿ ਇਹ ਇੱਕ ਹੋਪ ਵੀ ਹੈ, ਇਹ ਪੰਜਾਬ ਦੇ ਉਹ ਸਰੋਂ ਦੇ ਖੇਤ, ਪੰਜਾਬ ਦੀ ਜ਼ਰਖੇਜ਼ ਜ਼ਮੀਨ ਜਿਹੜੀ ਫਿਰ ਸਿੱਖ ਜਵਾਨੀ ਦੇ ਖੂਨ ਦੇ ਨਾਲ ਰੰਗੀ ਗਈ, ਉਸ ਨੂੰ ਕਿਵੇਂ 10 ਸਾਲ ਤੋਂ ਜ਼ਿਆਦਾ ਵਕਤ ਪੰਜਾਬ ਜਿਹੜਾ ਹੈ ਉਸ ਦੇ ਵਿੱਚ ਇੱਕ ਦਰਿਆ ਖੂਨ ਦਾ ਜਿਹੜਾ ਹੈ ਉਹ ਵਗਾਇਆ ਗਿਆ। ਲੇਕਿਨ ਇਸ ਦੇ ਨਾਲ ਉਹ ਇਹ ਨਹੀਂ ਹੈ ਕਿ ਇਹ ਟੋਟਲ ਵਾਰ ਜਿਹੜੀ ਉਹਨਾਂ ਨੇ ਭਰਪਾ ਕੀਤੀ, ਇਸ ਨੂੰ ਕੋਈ ਉਹਨਾਂ ਨੇ ਕਿਤੇ ਠਹਿਰਾ 'ਚ ਲਿਆਂਦਾ ਹੈ। ਫਿਰ ਅਗਲੀ ਜਨਰੇਸ਼ਨ ਡਰੱਗਸ ਦੇ ਹਵਾਲੇ ਕੀਤੀ ਗਈ। ਔਰ ਪਿਛਲੇ 2015 ਤੋਂ ਬਾਅਦ ਅਸੀਂ ਖਾਸ ਤੌਰ 'ਤੇ ਦੇਖਦੇ ਹਾਂ ਕਿ ਕਿਵੇਂ ਗਿਣੇ ਮਿੱਥੇ ਅੰਦਾਜ਼ ਦੇ ਵਿੱਚ, ਤਰੀਕੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਪਿਛਲੇ ਇਹਨਾਂ ਸਾਰੇ ਵਰ੍ਹਿਆਂ ਦੇ ਵਿੱਚ, ਪਿਛਲੇ 7 ਸਾਲ ਤੋਂ ਖਾਸ ਤੌਰ 'ਤੇ ਬਹੁਤ ਤੇਜ਼ੀ ਨਾਲ ਵਾਪਰ ਰਹੀਆਂ ਨੇ। ਔਰ ਨਵੰਬਰ 84 ਦਾ ਪਹਿਲਾ ਹਫ਼ਤਾ, ਜਿਸ ਨੂੰ ਅਕਸਰ ਹੁਣ ਤਾਂ ਇਸ ਗੱਲ ਦੇ ਸਬੂਤ ਨੇ ਕਿ ਨਵੰਬਰ ਦੇ ਵਿੱਚ 84 'ਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ 8 ਨਵੰਬਰ ਨੂੰ ਸੀ। ਔਰ ਇਹ ਦੂਸਰਾ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਜਿਹੜਾ ਇੰਦਰਾ ਗਾਂਧੀ ਨੇ ਪਲਾਨ ਕੀਤਾ ਹੋਇਆ ਸੀ, ਜਿਹਦੀ ਤਿਆਰੀ ਮੁਕੰਮਲ ਸੀ, ਉਹਦਾ ਨਾਂ ਆਪਰੇਸ਼ਨ ਸ਼ਾਂਤੀ ਸੀ। ਔਰ ਇਸ ਆਪਰੇਸ਼ਨ ਸ਼ਾਂਤੀ ਦੇ ਥੱਲੇ 8 ਨਵੰਬਰ ਵਾਲੇ ਦਿਨ ਜਿਹੜਾ ਭਾਰਤ ਦੇ ਅੱਡ-ਅੱਡ ਸੂਬਿਆਂ ਦੇ ਵਿੱਚ ਜਿੱਥੇ ਸਿੱਖ ਗੁਰਦੁਆਰਿਆਂ 'ਚ ਇਕੱਠੇ ਹੋਣੇ ਸੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਲਈ, ਉਹਨਾਂ ਨੂੰ ਜਿਹੜਾ ਇੱਕ ਵੱਡੀ ਨਸਲਕੁਸ਼ੀ ਦਾ ਸ਼ਿਕਾਰ ਬਣਾਇਆ ਜਾਣਾ ਸੀ। ਇਹ ਇਸ ਗੱਲ ਨੂੰ ਜਦੋਂ ਅਸੀਂ ਦੇਖਦੇ ਹਾਂ ਕਿ ਵਾਈਟ ਪਾਊਡਰ, ਵੋਟਰ ਲਿਸਟਾਂ ਔਰ ਪੂਰੀ ਡੀਟੇਲ ਜਿਹੜੀ ਉਹਨਾਂ ਦੇ ਕੋਲ ਅਵੇਲੇਬਲ ਸੀ, ਇਹ ਤਾਂ ਪ੍ਰੀਐਂਪਟ ਸਟ੍ਰਾਈਕ ਸਾਡੇ ਯੋਧਿਆਂ ਨੇ, ਸ਼ਹੀਦ ਬੇਅੰਤ ਸਿੰਘ, ਸ਼ਹੀਦ ਸਤਵੰਤ ਸਿੰਘ, ਸ਼ਹੀਦ ਭਾਈ ਕੇਰ ਸਿੰਘ, ਇਹਨਾਂ ਦੇ ਕੁਰਬਾਨੀ ਦੇ ਅੱਗੇ ਸਾਡਾ ਸਿਰ ਝੁਕਦਾ ਹੈ। ਅਲੋਕਾਰ ਸੁਹਾਗਣ ਭੈਣ ਸੁਰਿੰਦਰ ਕੌਰ, ਬੀਬੀ ਸੁਰਿੰਦਰ ਕੌਰ, ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਅਲੋਕਾਰ ਸੁਹਾਗਣ ਦਾ ਇਹ ਖਿਤਾਬ ਕਿ ਉਹਨਾਂ ਨੇ ਭਾਈ ਸਤਵੰਤ ਸਿੰਘ ਦੀ ਤਸਵੀਰ ਦੇ ਨਾਲ ਲਾਵਾਂ ਲਈਆਂ। ਹੁਣ ਇਹ ਸਾਰਾ ਇਤਿਹਾਸ ਸਾਨੂੰ ਜਿਹੜਾ ਸਾਡੀਆਂ ਅੱਖਾਂ ਦੇ ਸਾਹਮਣੇ ਵਾਪਰਦਾ, ਨਵੰਬਰ 84 ਦੀ ਸਿੱਖ ਨਸਲਕੁਸ਼ੀ ਨੂੰ 38 ਵਰ੍ਹੇ ਹੋ ਗਏ ਨੇ। ਇਸ ਪੀਰੀਅਡ ਦੇ ਵਿੱਚ ਰਾਜੀਵ ਗਾਂਧੀ ਤੋਂ ਲੈ ਕੇ ਨਰਿੰਦਰ ਮੋਦੀ ਤੱਕ ਕਿੰਨੇ ਪ੍ਰਾਈਮ ਮਿਨਿਸਟਰ ਆਏ, ਕਿੰਨੇ ਕਮਿਸ਼ਨ, ਮਿਸ਼ਰਾ ਕਮਿਸ਼ਨ, ਨਾਨਾਵਤੀ ਕਮਿਸ਼ਨ, 1 ਦਰਜਨ ਤੋਂ ਜ਼ਿਆਦਾ ਕਮੇਟੀਆਂ। ਪਰ ਕਿਉਂਕਿ ਇਹ ਜਿਵੇਂ ਕਿਸੇ ਗੁਰਸਿੱਖ ਨੇ ਬਿਲਕੁਲ ਠੀਕ ਕਿਹਾ ਕਿ ਸਾਡੀ ਤਰਾਸਦੀ ਇਹ ਹੈ ਕਿ ਅੱਜ ਇਨਸਾਫ ਦੇਣ ਵਾਲੀ ਕੌਮ ਇਨਸਾਫ ਮੰਗ ਰਹੀ ਹੈ। ਸੋ ਮੈਂ ਜਿੱਥੇ ਇਹ ਖੁਸ਼ੀ ਦਾ ਇਜ਼ਹਾਰ ਕਰਦਾ ਹੈ ਕਿ ਦੁਨੀਆ ਭਰ ਦੇ ਵਿੱਚ ਸਾਡੀ ਸਿੱਖ ਜਵਾਨੀ ਦੇ ਵਿੱਚ ਬਹੁਤ ਇਸ ਵੇਲੇ ਉਤਸ਼ਾਹ ਹੈ, ਖਾਸ ਤੌਰ 'ਤੇ ਫਾਰਮਰ ਮੂਵਮੈਂਟ ਜਿਹੜੀ 13 ਮਹੀਨੇ ਚੱਲੀ। ਔਰ ਜਦੋਂ ਅਸੀਂ ਅੱਡ-ਅੱਡ ਫਾਰਮਸ ਆਫ ਜੈਨੋਸਾਈਡ ਦੀ ਗੱਲ ਕਰਦੇ ਹਾਂ,
ਇਹ ਇਨਫੈਕਟ ਇਕਨੋਮਿਕਲ ਜੈਨੋਸਾਈਡ ਦਾ ਫਾਈਨਲ ਸਟੈਪ ਸੀ। ਔਰ ਇਸ ਗੱਲ ਦਾ ਧਿਆਨ ਰਹੇ ਕਿ ਰਾਜ ਸ਼ਕਤੀ, ਤੁਹਾਡੀ ਇਕਨੋਮਿਕਲ ਪ੍ਰੋਸਪੈਰਿਟੀ ਵੀ ਰਾਜ ਸ਼ਕਤੀ ਨਾਲ ਜੁੜੀ ਹੁੰਦੀ ਹੈ। ਜਦੋਂ ਪਹਿਲਾ ਸਿੱਖ ਰਾਜ ਬਾਬਾ ਬੰਦਾ ਸਿੰਘ ਬਹਾਦਰ 1710 ਦੇ ਵਿੱਚ ਸਥਾਪਿਤ ਕਰਦੇ ਨੇ, ਜਿਹੜਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਆਈਡੀਓਲੋਜੀ ਜਿਸ ਦਾ ਮੈਂ ਜ਼ਿਕਰ ਕੀਤਾ ਉਸ 'ਤੇ ਆਧਾਰਿਤ ਸੀ। ਔਰ ਉਸ ਦੇ ਉੱਤੇ, ਉਸ ਦੇ ਸਿੱਕੇ ਦੇ ਉੱਤੇ ਵੀ ਇਹ ਅਲਫਾਜ਼ ਉਕਰੇ ਹੋਏ ਸੀ, ਸਿੱਕਾ ਜ਼ਦ ਬਰ ਹਰ ਦੋ ਆਲਮ, ਤੇਗ ਨਾਨਕ ਵਾਹਬ ਅਸਤ, ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ, ਫਜ਼ਲ ਸੱਚਾ ਸਾਹਿਬ ਅਸਤ। ਕਿ ਇਹ ਦੋ ਜਹਾਨਾਂ ਦੇ ਅੰਦਰ ਸਿੱਕਾ, ਗੁਰੂ ਨਾਨਕ ਦੀ ਤੇਗ ਤਲਵਾਰ, ਕਿਉਂਕਿ ਸੱਚ ਦੇ ਕਿਲੇ ਦੇ ਵਿੱਚ ਰਹਿਣ ਵਾਲਿਆਂ ਦੇ ਕੋਲ ਸੱਚ ਦੀ ਤਲਵਾਰ ਹੁੰਦੀ ਹੈ, ਅਤੇ ਫਤਿਹ ਸਾਨੂੰ ਬਾਦਸ਼ਾਹਾਂ ਦੇ ਬਾਦਸ਼ਾਹ, ਪਾਤਸ਼ਾਹਾਂ ਦੇ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਨੇ ਬਖਸ਼ੀ ਹੋਈ ਹੈ। ਔਰ ਰਾਇਲ ਸਟੈਂਪ ਜਿਸ ਦੇ ਉੱਤੇ ਅਲਫਾਜ਼ ਉਕਰੇ ਹੋਏ ਸੀ, ਦੇਗੋ ਤੇਗੋ ਫਤਿਹ ਹੋ, ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਕਿ ਦੇਗ, ਤੇਗ, ਫਤਿਹ ਅਤੇ ਅਤੁੱਟ ਬਖਸ਼ਿਸ਼ਾਂ, ਅਤੁੱਟ ਸਪਲਾਈ, ਅਨਹਿੰਡਰਡ ਸਪਲਾਈਜ਼, ਇਹ ਸਾਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ੀਆਂ। ਔਰ ਫਿਰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉਸ ਰਾਜ, ਆਦਰਸ਼ ਰਾਜ ਦਾ ਪਹਿਲਾ ਫਰਮਾਨ ਸੀ, ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ। 1710 ਦੇ ਵਿੱਚ ਇਹ ਫਰਮਾਨ ਜਾਰੀ ਹੁੰਦਾ ਹੈ, ਜਦੋਂ ਕਿ ਅਜੇ ਫਰੈਂਚ ਰੈਵੋਲੂਸ਼ਨ ਨਹੀਂ ਸੀ ਆਇਆ, ਦੁਨੀਆ 'ਚ ਕੋਈ ਵੀ ਲੈਂਡ ਰਿਫਾਰਮ ਦੀ ਗੱਲ ਨਹੀਂ ਸੀ। ਔਰ ਇਹ ਹੀ ਅੱਜ ਤੋਂ ਜਦੋਂ ਅਸੀਂ 1 ਸਾਲ ਪਹਿਲਾਂ ਫਾਰਮਰਸ ਦੀ ਜਿੱਤ ਦੀ ਗੱਲ ਕਰਦੇ ਹਾਂ, ਅਤੇ ਇਹ ਲਗਭਗ 1710 ਤੋਂ ਬਾਅਦ ਇਹ ਹਿੰਦੂ ਤਵੀਆਂ ਦੇ ਜ਼ਿਹਨ ਦੇ ਵਿੱਚ ਇਹ ਸੀ ਕਿ ਸਿੱਖਾਂ ਨੂੰ ਪੰਜਾਬ ਦੇ ਵਿੱਚ ਉਹਨਾਂ ਦੀਆਂ ਜ਼ਮੀਨਾਂ ਖੋਹ ਕੇ ਕਿਵੇਂ ਬੇਜ਼ਮੀਨੇ ਬਣਾਉਣਾ। ਔਰ ਇਹ 3 ਖੇਤੀ ਕਾਨੂੰਨ ਉਹੀ ਇਕਨੋਮਿਕਲ ਜੈਨੋਸਾਈਡ ਦਾ ਹਿੱਸਾ ਸੀ। ਔਰ ਜੇ ਅਸੀਂ ਵਿਕਟਰੀ ਹਾਸਲ ਕੀਤੀ ਸ਼ਾਹਾਂ ਦੇ ਸ਼ਹਿਨਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਦੇ ਨਾਲ, ਅਤੇ ਇਹ ਗੱਲ ਦੱਸਦੀ ਹੈ ਔਰ ਕਿਵੇਂ 35 ਮਿਲੀਅਨ ਸਿੱਖ ਨੇਸ਼ਨ ਇੱਕ ਝੰਡੇ ਦੇ ਥੱਲੇ ਆਇਆ। ਬੇਸ਼ੱਕ ਕਾਮਰੇਡੀ ਲੀਡਰਸ਼ਿਪ ਰਾਹੀਂ ਭੰਬਲ ਭੂਸਾ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਕੌਮ ਨੇ ਐਸਰਟ ਕੀਤਾ ਔਰ ਇਹ ਦੱਸਿਆ ਕਿ ਸਿੱਖ ਕੌਮ ਭਾਰਤ ਦੇ ਵਿੱਚ ਕੋਈ 2% ਦੀ ਆਬਾਦੀ ਵਾਲੀ ਘੱਟ ਗਿਣਤੀ ਨਹੀਂ ਹੈ। ਅਸੀਂ ਇੱਕ ਨੇਸ਼ਨ ਸੀ, ਨੇਸ਼ਨ ਹਾਂ, ਨੇਸ਼ਨ ਰਵਾਂਗੇ। ਅਸੀਂ ਇਤਿਹਾਸ ਦੇ ਵਿੱਚ ਪਹਿਲਾਂ ਵੀ ਕ੍ਰਿਸ਼ਮੇ ਕਰਕੇ ਦਿਖਾਏ ਨੇ। ਔਰ ਉਹੀ ਕ੍ਰਿਸ਼ਮਾ ਸੀ ਕਿ ਕਦੇ ਬੁੱਲੇ ਸ਼ਾਹ ਨੇ ਕਿਹਾ, ਜਦੋਂ ਖਾਲਸਾ ਲਾਹੌਰ ਦੇ ਉੱਤੇ ਕਾਬਜ਼ ਹੋ ਕੇ ਰਾਜ ਭਾਗ ਦਾ ਮਾਲਕ ਬਣਦੇ, ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਅੱਜ ਵੀ ਜੇ ਇਹ 3 ਖੇਤੀ ਕਾਨੂੰਨ ਵਾਪਸ ਲੈਣ 'ਤੇ ਮੋਦੀ ਸਰਕਾਰ ਮਜਬੂਰ ਹੋਈ, ਤਾਂ ਫਿਰ ਕੌਮ ਦੀ ਮੰਜ਼ਿਲ ਅਸੀਂ ਇਹ ਸਮਝਦੇ ਹਾਂ ਕਿ 15 ਅਗਸਤ 1947 ਤੋਂ 3 ਜੂਨ 1984 ਤੱਕ ਸਾਡੀ ਮੰਗ ਵਿਦਨ ਭਾਰਤੀ ਸਿਸਟਮ ਹੀ, ਫੈਡਰਲ ਸਿਸਟਮ 'ਚ ਰਹਿੰਦੇ ਆ, ਇੰਟਰਨਲ ਆਟੋਨਮੀ ਜਿਹੜੀ ਅਨੰਦਪੁਰ ਸਾਹਿਬ ਦੇ ਮਤੇ ਰਾਹੀਂ ਜਿਹੜੀ ਹੈ ਉਹ ਰੱਖੀ ਗਈ ਸੀ, ਇਹੀ ਸੀ। ਲੇਕਿਨ ਉਸ ਤੋਂ ਬਾਅਦ ਜਿਵੇਂ ਸੰਤ ਭਿੰਡਰਾਂ ਵਾਲਿਆਂ ਨੇ ਫਰਮਾਇਆ ਸੀ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਸੋ ਜ਼ਾਹਰ ਹੈ ਕਿ ਇਹ 38 ਵਰ੍ਹੇ ਦਾ ਸਫ਼ਰ ਸਾਡਾ ਕੌਮੀ ਆਜ਼ਾਦੀ ਦਾ ਸਫ਼ਰ ਹੈ। ਔਰ ਅੱਜ ਜਦੋਂ ਕਿ ਸਭ ਪਾਸੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ, ਨਸਲ ਕੁਸ਼ੀ ਨੂੰ ਵੀ ਯਾਦ ਕੀਤਾ ਜਾ ਰਿਹਾ, ਅਸੀਂ ਇਹਨਾਂ 38 ਵਰ੍ਹਿਆਂ ਦੇ ਸਮੂਹ ਸ਼ਹੀਦਾਂ, ਨਸਲ ਕੁਸ਼ੀ ਦਾ ਸ਼ਿਕਾਰ, ਬੇਗੁਨਾਹ ਔਰ ਉਹ ਕੌਮੀ ਅਣਖ ਦੇ ਰਾਖੇ ਜਿਨ੍ਹਾਂ ਨੇ ਆਪਣਾ ਅੱਜ ਦਿੱਤਾ ਹੈ ਤਾਂ ਕਿ ਕੌਮ ਦਾ ਆਉਣ ਵਾਲਾ ਕੱਲ੍ਹ ਮਾਨ ਮਤਾ ਹੋਏ, ਸ਼ਾਨ ਮਤਾ ਹੋਏ, ਉਹਨਾਂ ਸ਼ਹੀਦਾਂ ਨੂੰ ਵੀ ਆਪਣੀ ਯਾਦ ਦੇ ਵਿੱਚ ਲਿਆਈਏ। ਔਰ ਆਪਣੇ ਆਪ ਤੋਂ ਵੀ ਇਹ ਸਵਾਲ ਜ਼ਰੂਰ ਪੁੱਛੀਏ। ਖਾਸ ਤੌਰ 'ਤੇ ਮੈਂ ਆਪਣੇ ਨੌਜਵਾਨਾਂ ਨੂੰ ਇਹ ਐਡਰੈਸ ਕਰ ਰਿਹਾ ਕਿ ਜਿਵੇਂ ਇੱਥੇ ਪ੍ਰੈਜ਼ੀਡੈਂਟ ਕੈਨੇਡੀ ਨੇ ਇੱਕ ਵਾਰ ਇਹ ਕੋਟ ਉਹਨਾਂ ਦੀ ਕਹੀ ਜਾਂਦੀ ਹੈ, ਉਹਨਾਂ ਨੇ ਕਿਹਾ ਸੀ ਕਿ ਵੀ ਆਲਵੇਜ਼ ਐਸਕ ਵਟ ਨੇਸ਼ਨ ਇਜ਼ ਡੂਇੰਗ ਫॉर ਅਸ, ਵੀ ਨੈਵਰ ਐਸਕ ਵਟ ਵੀ ਆਰ ਡੂਇੰਗ ਫॉर ਦ ਨੇਸ਼ਨ। ਕਿ ਅਸੀਂ ਅੱਜ ਸਿੱਖ ਹੋਣ ਦੇ ਨਾਤੇ ਸਾਡੇ ਨਾਂ ਨਾਲ ਸਿੰਘ ਲੱਗਾ ਹੋਇਆ, ਕੌਰ ਲੱਗਾ ਹੋਇਆ, ਅਸੀਂ ਸਿੱਖ ਘਰਾਂ 'ਚ ਪੈਦਾ ਹੋਏ ਹਾਂ, ਅਸੀਂ ਜਿਹੜੀ ਦਸਤਾਰ ਸਿਰ 'ਤੇ ਸਜਾਈ ਹੈ, ਇਸ ਦੇ ਲਈ ਇਹ ਸਾਡਾ ਕਰਾਊਨ, ਉਹ ਤਾਜ ਜਿਹਦੇ ਲਈ ਕਿੰਨੀਆਂ ਕੁਰਬਾਨੀਆਂ ਇਹਨਾਂ 3 ਸਦੀਆਂ ਦੇ ਵਿੱਚ ਹੋਈਆਂ ਨੇ। ਅਤੇ ਹੁਣ ਵੀ ਇਹਨਾਂ 38 ਵਰ੍ਹਿਆਂ ਦੇ ਵਿੱਚ 1.5 ਲੱਖ ਤੋਂ ਜ਼ਿਆਦਾ ਕੌਮ ਦੇ ਸਪੁੱਤਰ ਸਪੁੱਤਰੀਆਂ ਨੇ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ 'ਤੇ ਭੰਨੇ ਨੇ ਤਾਂ ਕਿ ਕੌਮ
ਆਜ਼ਾਦੀ ਦਾ ਨਿੱਘ ਮਾਣ ਸਕੇ। ਫਿਰ ਇਹ ਸਵਾਲ ਅਸੀਂ ਜ਼ਰੂਰ ਆਪਣੇ ਆਪ ਨੂੰ ਪੁੱਛੀਏ ਕਿ ਇਹ ਕੌਮੀ ਘਰ ਬਣ ਰਿਹਾ ਹੈ, ਇਸ ਦੇ ਵਿੱਚ ਸਾਡਾ ਕੀ ਯੋਗਦਾਨ ਹੈ, ਅਸੀਂ ਕੀ ਕਰ ਸਕਦੇ ਹਾਂ। ਔਰ ਮੈਂ ਇਹ ਵੀ ਜ਼ਰੂਰ ਕਹਾਂਗਾ ਕਿ ਅਸੀਂ ਸਾਰੇ ਹੀ ਉਸ ਅਨੰਦਪੁਰ ਦੇ ਵਾਸੀ ਹੈ। ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਮਾਤਾ ਸਾਹਿਬ ਕੌਰ ਵਾਸੀ ਅਨੰਦਪੁਰ ਦੇ, ਉਸ ਅਨੰਦਪੁਰ ਸਾਹਿਬ 'ਚ ਭਾਈ ਨੰਦ ਲਾਲ ਆਪਣੀ ਕਲਮ ਚਲਾ ਕੇ ਆਪਣੇ ਪ੍ਰੀਤਮ ਪਿਆਰਿਆਂ ਨੂੰ ਰਿਝਾ ਰਹੇ ਨੇ। ਭਾਈ ਕਨ੍ਹਈਆ ਜੀ ਪਾਣੀ ਦੀ ਮਸ਼ਕ ਨਾਲ ਸੱਜਣ ਤੇ ਦੁਸ਼ਮਣ ਦੋਨਾਂ ਦੀ ਸੇਵਾ ਕਰਕੇ ਆਪਣੇ ਪਿਆਰੇ ਦੀਆਂ ਖੁਸ਼ੀਆਂ ਲੈ ਰਹੇ ਨੇ। ਤੇ ਭਾਈ ਬਚਿੱਤਰ ਸਿੰਘ ਨਾਗਣੀ ਬਰਛੇ ਦੇ ਨਾਲ ਮਸਤ ਹਾਥੀਆਂ ਨੂੰ ਜਿਹੜਾ ਸਬਕ ਸਿਖਾ ਕੇ ਗੁਲਾਮੀ ਦੇ ਸੰਗਲ ਕੱਟ ਰਹੇ ਨੇ। ਸਾਰੇ ਹੀ ਅਨੰਦਪੁਰ ਦੇ ਵਾਸੀ ਨੇ। ਸੋ ਮੇਰੇ ਨੌਜਵਾਨ ਬੱਚੇ ਬੱਚਿਓ, ਤੁਸੀਂ ਜ਼ਰੂਰ ਆਪਣੀ ਜ਼ਿੰਦਗੀ ਦਾ ਮਕਸਦ, ਜਿੱਥੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਬਹੁਤ ਵਧੀਆ ਤਾਲੀਮ ਲਓ, ਤੁਹਾਡੀ ਐਜੂਕੇਸ਼ਨ ਜਿਸ ਫੀਲਡ ਤੁਸੀਂ ਔਨ ਦਾ ਟਾਪ ਹੋਏ, ਪਰ ਨਾਲ ਦੀ ਨਾਲ ਇਹ ਵੀ ਯਾਦ ਰੱਖੋ ਕਿ ਅਸੀਂ ਇਸ ਕੌਮ ਦੇ ਜਿਹੜਾ ਹੈ ਉਸ ਦਾ ਹਿੱਸਾ ਹੈ, ਜਿਸ ਦਾ ਸ਼ਾਨਦਾਰ ਇਤਿਹਾਸ ਹੈ। ਔਰ ਅਸੀਂ ਤਾਂ ਕਿ ਜਦੋਂ ਇਸ ਧਰਤੀ ਤੋਂ ਜਾਣਾ, ਸਾਨੂੰ ਇਸ ਗੱਲ ਦੀ ਜ਼ਰੂਰ ਤਸੱਲੀ ਹੋਏ ਜਾਂ ਇਹ ਹੋਏ ਕਿ ਭਾਈ ਅਸੀਂ ਵੀ ਆਪਣੇ ਕੌਮ ਦਾ ਭਵਿੱਖ ਸਿਰਜਣ ਦੇ ਲਈ ਆਪਣੇ ਵਰਤਮਾਨ ਦੇ ਵਿੱਚ ਆਪਣਾ ਬਣਦਾ ਹਿੱਸਾ ਪਾਇਆ। ਕੋਈ ਕਲਮ ਚੁੱਕੋ, ਜੋ ਤੁਸੀਂ ਸੇਵਾ ਕਰ ਸਕਦੇ ਹੋ, ਹਿਊਮੈਨੀਟੇਰੀਅਨ ਹੈ, ਪੋਲੀਟੀਕਲ ਐਕਟਿਵਿਜ਼ਮ ਹੈ। ਔਰ ਜਿਹੜੇ ਤੁਹਾਡੇ ਨੌਜਵਾਨ ਬੱਚੇ ਬੱਚੀਆਂ, ਔਰ ਇਸ ਵੇਲੇ ਅਸੀਂ ਦੁਨੀਆ 'ਚ ਦੇਖ ਰਹੇ ਹਾਂ ਕਿ ਹਿੰਦੂਤਵਾ ਦਾ ਨੈਟਵਰਕ, RSS ਦਾ ਨੈਟਵਰਕ ਕਿਵੇਂ ਮਿਸ ਇਨਫੋਰਮੇਸ਼ਨ ਫੈਲਾ ਰਿਹਾ ਹੈ, ਕਿਵੇਂ ਰੋਂਗ ਨੈਰੇਟਿਵ ਦੇ ਰਿਹਾ ਹੈ। ਸੋ ਤੁਸੀਂ ਸਿੱਖ ਨੈਰੇਟਿਵ ਰਾਹੀਂ, ਅਸੀਂ ਕਿਸੇ ਦੇ ਖਿਲਾਫ ਨਹੀਂ ਹੈ, ਸਾਡੀ ਲੜਾਈ ਹਿੰਦੂ ਧਰਮ ਦੇ ਖਿਲਾਫ ਨਹੀਂ ਹੈ, ਕਿਸੇ ਵੀ ਧਰਮ ਦੇ ਖਿਲਾਫ ਨਹੀਂ ਹੈ। ਅਸੀਂ ਆਪਣੇ ਹੱਕਾਂ ਦੇ ਲਈ ਜੂਝ ਰਹੇ ਹਾਂ। ਸਾਡੀ ਲੜਾਈ ਹੱਕ, ਸੱਚ, ਇਨਸਾਫ ਦੀ ਹੈ। ਔਰ ਗੁਰੂ ਨਾਨਕ ਸਾਹਿਬ ਨੇ ਸਾਨੂੰ ਉਸ ਰਸਤੇ 'ਤੇ ਚੱਲਣਾ ਸਿਖਾਇਆ। ਔਰ ਇਹੀ ਗੁਰੂ ਨਾਨਕ ਸਾਹਿਬ ਦਾ ਫਰਮਾਨ ਜਿਹੜਾ ਏਮਨਾਬਾਦ ਸ਼ਹਿਰ 'ਚ ਖਲੋ ਕੇ ਉਹਨਾਂ ਨੇ ਕਿਹਾ ਸੀ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ, ਸੱਚ ਕੀ ਬੇਲਾ। ਸੱਚ ਉਹ ਹੁੰਦਾ ਜਿਹੜਾ ਉਦੋਂ ਕਿਹਾ ਜਾਂਦਾ ਜਦੋਂ ਸੱਚ ਕਹਿਣ ਦਾ ਵੇਲਾ ਹੈ। ਸੋ ਅਸੀਂ ਸੱਚ ਦੇ ਕਿਲੇ ਦੇ ਵਾਸੀ ਹਾਂ, ਸੱਚ ਦਾ ਸਾਡਾ ਰਸਤਾ ਹੈ, ਸੱਚ ਦਾ ਸਾਡਾ ਪਿੰਡ ਹੈ। ਅਤੇ ਅਸੀਂ ਗੁਰੂ ਦੇ ਹਜ਼ੂਰ, ਅਕਾਲ ਪੁਰਖ ਦੇ ਹਜ਼ੂਰ ਵੀ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਅਸੀਂ ਸਚਿਆਰੇ ਹੋ ਕੇ ਨਿਬੜਨਾ। ਸਤਿਗੁਰੂ ਰਹਿਮਤ ਕਰਨ ਸਮੂਹ ਸਾਧ ਸੰਗਤ ਨੂੰ ਇੱਕ ਵਾਰ ਫੇਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।